ਕਵਰ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇਸ ਦੇ ਨਾਲ ਇਹ ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਤੇ ਮੈਡੀਕੇਅਰ ਦੀਆਂ ਸੇਵਾਵਾਂ ਦਿੰਦੇ ਨੇ। ਤੁਸੀਂ ਇਸ ਬਾਰੇ ਜਾਣਕਾਰੀ ਹਾਸਲ ਕਰਨ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ 408 722 408 272 2500 ਦੇ ਉੱਤੇ। ਤੇ ਇਸ ਤੋਂ ਇਲਾਵਾ ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨਾ 415 909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲੌਕ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਤਾਈਵਾਨ ਦੇ ਵਿੱਚ ਇੱਕ ਬਹੁਤ ਹੀ ਖਤਰਨਾਕ ਭੂਚਾਲ ਆਇਆ। 50 ਸਾਲਾਂ ਦੀ ਹਿਸਟਰੀ ਦੇ ਵਿੱਚ ਇੰਨਾ ਸਟਰੋਂਗ ਜਿਹੜਾ ਇਹ ਭੂਚਾਲ ਸੀ 7.4 ਮੈਗਨੀਟਿਊਡ ਦਾ। 7:58 ਤੇ ਉੱਥੇ ਦਾ ਜਿਹੜਾ ਸਮਾਂ ਹੈਗਾ 11 ਮੀਲ ਸਾਊਥ ਆਫ ਹੁਏਲਿਨ ਸਿਟੀ ਉੱਥੇ ਆਇਆ। US ਜਿਓਲੋਜੀਕਲ ਸਰਵੇ ਨੇ ਇਹ ਦੱਸਿਆ ਹੈਗਾ। ਹੁਣ ਤੱਕ 9 ਤੋਂ ਵੱਧ ਜਿਹੜੀਆਂ ਮੌਤਾਂ ਹੋ ਚੁੱਕੀਆਂ, 1000 ਤੋਂ ਵੱਧ ਜਿਹੜੇ ਲੋਕ ਆ ਉਹ ਫੱਟੜ ਹੋ ਚੁੱਕੇ ਆ ਤੇ ਹਜੇ ਵੀ ਬਹੁਤ ਸਾਰੇ ਲੋਕ ਇੱਕ ਜਿਹੜੀ ਸੁਰੰਗ ਹੈਗੀ ਆ ਉੱਥੇ ਟਨਲ ਆ ਉਹਦੇ ਵਿੱਚ ਫਸੇ ਹੋਏ ਹੈਗੇ ਆ। ਕੁਝ ਲੋਕਾਂ ਨੂੰ ਕੱਢਣ ਦੇ ਵਿੱਚ ਉੱਥੇ ਦੀ ਸਰਕਾਰ ਕਾਮਯਾਬ ਵੀ ਹੋਈ ਹੈਗੀ ਆ। ਜਿਹੜਾ ਭੂਚਾਲ ਆਇਆ ਉਸ ਤੋਂ ਬਾਅਦ 29 ਆਫਟਰ ਸ਼ੌਕਸ ਆ ਚੁੱਕੇ ਹੈਗੇ, ਜਿਨ੍ਹਾਂ ਦੇ ਵਿੱਚ 13 6.0 ਮੈਗਨੀਟਿਊਡ ਦੇ ਤੇ ਕਈ 5.0 ਮੈਗਨੀਟਿਊਡ ਦੇ। ਤਾਈਵਾਨ ਦੀ ਨੈਸ਼ਨਲ ਫਾਇਰ ਏਜੰਸੀ ਨੇ ਇਹ ਕਿਹਾ ਵੀ ਡੈਥ ਟੋਲ ਹੁਣ 9 ਤੱਕ ਹੈਗਾ, ਪਰ ਇਹ ਵੱਧ ਸਕਦਾ ਹੈਗਾ। ਟੋਟਲ 934 ਲੋਕ ਫੱਟੜ ਹੋ ਚੁੱਕੇ ਆ। ਕਈ ਬਿਲਡਿੰਗਾਂ ਡਿੱਗ ਪਈਆਂ, ਟਨਲ ਬੰਦ ਹੋ ਗਈ, ਬ੍ਰਿਜ ਕਈ ਜਿਹੜੇ ਆ ਉਹਨਾਂ ਦੇ ਡਿੱਗੇ ਹੈਗੇ ਆ। ਸੋ ਜੋ ਪ੍ਰਾਪਰਟੀ ਦਾ ਨੁਕਸਾਨ ਆ ਉਹ ਬਹੁਤ ਜ਼ਿਆਦਾ ਹੋਇਆ ਹੈਗਾ। ਟਨਲ ਦੇ ਵਿੱਚ 137 ਲੋਕ ਟਰੈਪ ਹੈਗੇ ਇਸ ਟਾਈਮ। 50 ਇੰਪਲਾਈ ਹੈਗੇ ਆ ਸਿਲਕ ਪਲੇਸ ਹੋਟਲ ਟਰੋਕੋ ਦੇ, ਜੋ 4 ਮਿੰਨੀ ਬੱਸਿਸ ਦੇ ਵਿੱਚ ਟਰੈਵਲ ਕਰ ਰਹੇ ਸੀ। 2 ਜਰਮਨ ਦੇ ਸਿਟੀਜ਼ਨ ਫਸੇ ਹੋਏ ਸੀ ਟਨਲ 'ਚ, ਉਹਨਾਂ ਨੂੰ ਉੱਥੋਂ ਕੱਢ ਲਿਆ ਗਿਆ ਹੈਗਾ ਆ। ਤਾਈਵਾਨ ਦੇ ਪ੍ਰੈਜ਼ੀਡੈਂਟ ਇਲੈਕਟ ਲਾਈ ਚਿੰਗ ਤੇ ਉਹਨਾਂ ਨੇ ਇਹ ਜੋ ਡੈਮੇਜ ਉੱਥੇ ਹੋਇਆ ਆ ਉਸ ਨੂੰ ਚੈੱਕ ਕੀਤਾ ਹੈਗਾ ਤੇ ਅਮਰੀਕਾ ਨੇ ਵੀ ਇਹ ਕਿਹਾ ਵੀ ਕਿਸੇ ਤਰ੍ਹਾਂ ਦੀ ਜਿਹੜੀ ਜ਼ਰੂਰਤ ਆ ਉਹ ਅਸੀਂ ਤੁਹਾਡੀ ਪੂਰੀ ਕਰਾਂਗੇ। ਕੈਨੇਡੀਅਨ ਕੁਝ ਲੋਕ ਜੋ ਸਟਕ ਹੈਗੇ ਆ ਉਹਨਾਂ ਨੂੰ ਵੀ ਕੱਢਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਹੈਗੀ ਆ। ਤਾਈਵਾਨ ਇੱਕ ਇਦਾਂ ਦਾ ਆਈਲੈਂਡ ਹੈਗਾ ਆ, ਟਾਪੂ ਆ ਆਪਾਂ ਕਹਿ ਸਕਦੇ ਆ, ਜਿੱਥੇ ਬਹੁਤ ਭੂਚਾਲ ਆਉਂਦੇ ਰਹਿੰਦੇ ਆ। 1999 ਚ 7.7 ਮੈਗਨੀਟਿਊਡ ਦਾ ਆਇਆ ਸੀ ਤੇ 2264 ਲੋਕਾਂ ਦੀ ਮੌਤ ਹੋਈ ਸੀ। ਹੁਣ 2024 ਚ 7.4 ਦਾ ਆਇਆ, 9 ਲੋਕਾਂ ਦੀ ਮੌਤ ਹੋਈ ਆ। 1986 ਚ ਵੀ 7.4 ਦਾ ਆਇਆ ਸੀ ਤੇ 13 ਲੋਕਾਂ ਦੀ ਮੌਤ ਹੋਈ ਸੀ। ਇਸੇ ਤਰ੍ਹਾਂ 1978, 2006, 2002, 1978 ਦੇ ਵਿੱਚ ਵੀ ਜਿਹੜੇ ਆ ਇਹ ਲਗਭਗ 7.0 ਮੈਗਨੀਟਿਊਡ ਤੋਂ ਉੱਪਰ ਦੇ ਜਿਹੜੇ ਭੂਚਾਲ ਆ ਉਹ ਤਾਈਵਾਨ ਦੇ ਵਿੱਚ ਆਏ ਹੈਗੇ। ਜੀ ਬਿਲਕੁਲ, ਬਿਲਡਿੰਗ ਡਿੱਗਦੀਆਂ ਨਜ਼ਰ ਆਈਆਂ ਆ। ਸੋ ਹੁਣ ਤੱਕ 900 ਤੋਂ ਵੱਧ ਜ਼ਖਮੀ ਦੱਸੇ ਜਾ ਰਹੇ ਆ। ਮਿੰਨੀ ਬੱਸਾਂ ਦੇ ਵਿੱਚ 50 ਤੋਂ ਵੱਧ ਵਰਕਰ ਜਿਹੜੇ ਟਰੈਵਲ ਕਰ ਰਹੇ ਸੀਗੇ ਇੱਕ ਹੋਟਲ ਨੂੰ, ਉਹ ਅਜੇ ਵੀ ਲਾਪਤਾ ਨੇ। ਸੋ ਕਈਆਂ ਨੂੰ ਇਹ ਖਤਰਾ ਆ, ਇਹ ਡਰ ਆ ਵੀ ਸਾਡਾ ਘਰ ਕਦੀ ਵੀ ਜਿਹੜਾ ਆ ਉਹ ਕੋਲੈਪਸ ਜਾਣੀ ਕਿ ਡਿੱਗ ਸਕਦਾ ਆ ਤੇ ਹਾਲਾਤ ਇੱਦਾਂ ਦੇ ਬਣੇ ਪਏ ਆ। ਇੰਨਾ ਚਲੋ ਆਪਾਂ ਕਹਿ ਸਕਦੇ ਹਾਂ ਵੀ ਸੁਨਾਮੀ ਦੀ ਕੋਈ ਖਤਰਾ ਤਾਂ ਨਹੀਂ ਜਿਹੜਾ ਉਹਨਾਂ ਨੇ ਦੱਸਿਆ ਹੈਗਾ। ਉੱਧਰ ਜਿਹੜੇ ਆ ਫਾਈਟਰ ਜੈਟਸ ਵੀ ਜਿਹੜੇ ਕਹਿੰਦੇ ਵੀ ਹੁਆਲਿਨ ਸਿਟੀ ਦੇ ਆਲੇ ਦੁਆਲੇ ਦੇਖੇ ਗਏ ਹੈਗੇ ਆ। ਸੋ ਇਹ ਹੁਣ ਕਹਿੰਦੇ ਵੀ ਪਤਾ ਨਹੀਂ ਵੀ ਕੀ ਅਚਨਚੇਤੇ ਇਸ ਤਰੀਕੇ ਦੇ ਨਾਲ ਹੋਇਆ। ਸਰਕਾਰ ਨੇ ਇਹ ਜਿਹੜਾ ਆંકੜਾ ਫੱਟੜ ਹੋਏ ਲੋਕਾਂ ਦਾ 946 ਦੇ ਉੱਤੇ ਰੱਖਿਆ ਆ ਤੇ ਉਹ ਵੱਧ ਸਕਦਾ ਆ ਜਿਉਂ-ਜਿਉਂ ਜਿਹੜਾ ਆ
ਇਹ ਸਮਾਂ ਅੱਗੇ ਵੱਧਦਾ ਜਾਊਗਾ। ਸੋ ਜਿੱਦਾਂ ਦੱਸ ਹੀ ਚੁੱਕੇ ਹਾਂ ਵੀ ਇਹ ਇਲਾਕਾ ਵੈਸੇ ਵੀ ਭੁਚਾਲਾਂ ਦੇ ਲਈ ਜਾਣਿਆ ਜਾਂਦਾ ਆ। ਭਿਆਨਕ ਭੁਚਾਲ ਜਿਹੜਾ ਆ ਇਹ ਇਸ ਟਾਈਮ ਆਉਣ ਦੇ ਨਾਲ ਹਾਲਾਤ ਇਸ ਤਰੀਕੇ ਦੇ ਬਣੇ ਪਏ ਆ। ਜਿਹੜੀ ਉੱਥੇ ਦੀ ਅਧਿਕਾਰਤ ਸੈਂਟਰਲ ਨਿਊਜ਼ ਏਜੰਸੀ ਆ, ਉਹਨਾਂ ਨੇ ਦੱਸਿਆ ਆ ਵੀ 7.6 ਦਾ ਇਸ ਤੋਂ ਵੱਡਾ ਜਿਹੜਾ ਇੱਕ ਭੁਚਾਲ 1999 ਦੇ ਵਿੱਚ ਆਇਆ ਸੀ, ਜਿਸ ਟਾਈਮ ਦੇ ਉੱਤੇ 2400 ਜਾਣਿਆਂ ਦੀਆਂ ਮੌਤਾਂ ਹੋਈਆਂ ਸੀ ਤੇ 50,000 ਤੋਂ ਵੱਧ ਬਿਲਡਿੰਗਸ ਆ ਉਹ ਨੁਕਸਾਨੀਆਂ ਗਈਆਂ ਸੀਗੀਆਂ। ਤੇ ਇਹਨਾਂ ਨੇ ਵੀ ਆਪਣੀ ਕੰਸਟਰਕਸ਼ਨ ਦੇ ਵਿੱਚ ਭੁਚਾਲਾਂ ਨੂੰ ਲੈ ਕੇ ਚੀਜ਼ਾਂ ਨੂੰ ਐਡ ਕੀਤਾ ਸੀ। ਸੋ ਹੋਪਫੁਲੀ ਬਚਾਅ ਜਿਹੜਾ ਉਹ ਰਵੇ, ਆંકੜੇ ਜਿਹੜੇ ਆ ਮਰਨ ਵਾਲਿਆਂ ਦੇ, ਫੱਟੜ ਵਾਲਿਆਂ ਦੇ ਹੋਰ ਨਾ ਹੀ ਵਧਣ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਆ, ਰੂਬੀ ਗਾਰਸੀਆ, ਇਹ ਜਿਹੜੀ ਬੀਬੀ ਆ, ਇਹ ਜਿਹੜੀ ਕੁੜੀ ਆ ਜਿਸ ਦਾ ਕਤਲ ਹੋਇਆ ਸੀਗਾ, ਉਸ ਨੂੰ ਲੈ ਕੇ ਹੁਣ ਅੱਗੇ ਗੱਲਾਂ ਜਿਹੜੀਆਂ ਆ ਉਹ ਕਾਫੀ ਤੁਰ ਰਹੀਆਂ ਆ। ਕੱਲ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਇਹ ਦਾਅਵਾ ਕੀਤਾ ਸੀਗਾ ਵੀ ਉਹਨਾਂ ਨੇ ਰੂਬੀ ਗਾਰਸੀਆ ਦੇ ਪਰਿਵਾਰ ਦੇ ਨਾਲ ਉਸ ਤੋਂ ਬਾਅਦ ਦੇ ਵਿੱਚ ਗੱਲਬਾਤ ਜਿਹੜੀ ਉਹ ਕੀਤੀ ਆ। ਹੁਣ ਰੂਬੀ ਗਾਰਸੀਆ ਦੀ ਜਿਹੜੀ ਭੈਣ ਆ ਉਹ ਮੋਰੇ ਆਈ ਆ, ਉਹ ਹੁਣ ਇਹ ਦਾਅਵਾ ਕਰ ਰਹੀ ਆ ਵੀ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਉਹਦੇ ਨਾਲ ਜਾਂ ਉਹਦੇ ਕਿਸੇ ਵੀ ਪਰਿਵਾਰਕ ਮੈਂਬਰ ਦੇ ਨਾਲ ਗੱਲ ਨਹੀਂ ਕੀਤੀ ਹੈਗੀ। ਰੂਬੀ ਗਾਰਸੀਆ ਦੀ ਜਿਹੜੀ ਭੈਣ ਮਾਵੀ ਗਾਰਸੀਆ, ਉਸਨੇ ABC ਦੇ ਨਾਲ ਗੱਲਬਾਤ ਕਰਦੇ ਹੋਏ ਇਸ ਚੀਜ਼ ਨੂੰ ਜਿਹੜਾ ਉਹ ਕਨਫਰਮ ਕੀਤਾ ਆ। ਟਰੰਪ ਹੁਣਾਂ ਦੇ ਕੈਂਪੇਨ ਨੇ ਇਹ ਦਾਅਵਾ ਜਿਹੜਾ ਉਹ ਕੀਤਾ ਸੀ ਮਿਸ਼ੀਗਨ ਦੇ ਵਿੱਚ ਮੰਗਲਵਾਰ ਨੂੰ ਵੀ ਜਿਹੜੀ ਹੋਮੋਸਾਈਡ ਵਿਕਟਮ ਹੋਈ ਆ ਰੂਬੀ ਗਾਰਸੀਆ, ਉਹਦੇ ਪਰਿਵਾਰ ਦੇ ਨਾਲ ਪ੍ਰੈਜ਼ੀਡੈਂਟ ਟਰੰਪ ਹੁਣਾਂ ਨੇ ਗੱਲ ਕੀਤੀ ਆ। ਹੁਣ ਇਸ ਬਿਆਨ ਆਉਣ ਤੋਂ ਬਾਅਦ ਦੇ ਵਿੱਚ ਮਾਵੀ ਗਾਰਸੀਆ ਦੇ ਟਰੰਪ ਹੁਣਾਂ ਦੇ ਕੈਂਪੇਨ ਨੇ ਅਜੇ ਕੋਈ ਟਿੱਪਣੀ ਨਹੀਂ ਕੀਤੀ ਹੈਗੀ। ਮਿਸ਼ੀਗਨ ਦੇ ਵਿੱਚ ਬੋਲਦੇ ਹੋਏ ਟਰੰਪ ਹੁਣਾਂ ਨੇ ਕਿਹਾ ਸੀਗਾ ਵੀ ਰੂਬੀ ਗਾਰਸੀਆ 25 ਸਾਲਾਂ ਦੀ ਇੱਕ ਨੌਜਵਾਨ ਕੁੜੀ ਸੀਗੀ, ਜਿਸ ਨੂੰ ਇੱਕ ਇਲੀਗਲ ਏਲੀਅਨ ਕ੍ਰਿਮੀਨਲ ਨੇ ਮਰਡਰ ਜਿਹੜਾ ਉਹ ਕਰ ਦਿੱਤਾ। ਇਸ ਦੇ ਲਈ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਜ਼ਿੰਮੇਵਾਰ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਹੁਣਾਂ ਨੂੰ ਠਹਿਰਾਇਆ। ਉਹਨਾਂ ਨੇ ਕਿਹਾ ਵੀ ਜਿਹੜਾ ਸਸਪੈਕਟ ਆ ਇਹ ਡਿਪੋਰਟ ਕੀਤਾ ਗਿਆ ਸੀ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਦੇ ਅੰਡਰ, ਪਰ ਬਾਈਡਨ ਹੁਣਾਂ ਦੇ ਕਾਰਜਕਾਲ ਦੇ ਦੌਰਾਨ ਇਹ ਮੁੜ ਦੁਬਾਰਾ ਅਮਰੀਕਾ 'ਚ ਦਾਖਲ ਹੋਇਆ ਆ। ਇਸ ਦੇ ਉੱਤੇ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੇ ਸਪੋਕਸਪਰਸਨ ਨੇ ਗੱਲਬਾਤ ਕਰਦੇ ਹੋਏ ਸਟੇਟਮੈਂਟ ਦੇ ਵਿੱਚ ਦੱਸਿਆ ਆ, ਕਹਿੰਦੇ ਵੀ ਜਿਹੜਾ ਸਸਪੈਕਟ ਆ ਇਹ US ਦੇ ਵਿੱਚ ਡੈਪੋਟੇਸ਼ਨ ਤੋਂ ਬਾਅਦ 'ਚ ਪਤਾ ਨਹੀਂ ਆ ਵੀ ਕਿਹੜੇ ਟਾਈਮ ਦੇ ਉੱਤੇ ਅਨਨੋਨ ਡੇਟ ਤੇ ਲੋਕੇਸ਼ਨ ਦੇ ਉੱਤੇ ਇਸ ਨੇ ਦਾਖਲਾ ਜਿਹੜਾ ਉਹ ਲਿਆ ਹੈਗਾ ਆ। ਸੋ ਹੁਣ ਇਹ ਆਪਾਂ ਨੂੰ ਪਹਿਲਾਂ ਵੀ ਪਤਾ ਆ, ਯੂਨੀਵਰਸਿਟੀ ਦੀ ਉਹ ਬੱਚੀ ਦੀ ਵੀ ਕਤਲ ਨੂੰ ਲੈ ਕੇ ਆਪਾਂ ਨੂੰ ਪਤਾ ਵੀ ਕਿਸ ਤਰੀਕੇ ਦੇ ਨਾਲ ਮਾਹੌਲ ਜਿਹੜਾ ਉਹ ਬਣਿਆ ਸੀਗਾ। ਉਦੋਂ ਵੀ ਇੱਕ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ 'ਚ ਪ੍ਰਵੇਸ਼ ਕੀਤੇ ਇਮੀਗ੍ਰੈਂਟ ਨੇ ਉਸ ਬੱਚੀ ਨੂੰ ਕਤਲ ਕੀਤਾ ਸੀ, ਤੇ ਹੁਣ ਇਹ ਰੂਬੀ ਗਾਰਸੀਆ ਦੇ ਮਾਮਲੇ ਵਿੱਚ ਵੀ ਇਹੀ ਚੀਜ਼ ਸਾਹਮਣੇ ਜਿਹੜੀ ਉਹ ਆ ਰਹੀ ਹੈਗੀ ਆ। ਸੋ ਹੁਣ ਰੂਬੀ ਗਾਰਸੀਆ ਦਾ ਪਰਿਵਾਰ ਇਹ ਪਰ ਦਾਅਵਾ ਕਰ ਰਿਹਾ, ਟਰੰਪ ਉਹਨਾਂ ਦੇ ਉਸ ਦਾਅਵੇ ਨੂੰ ਠੁਕਰਾ ਰਿਹਾ ਆ ਜਾਂ ਉਹ ਨਕਾਰ ਰਿਹਾ ਆ ਵੀ ਟਰੰਪ ਉਹਨਾਂ ਨੇ ਉਸ ਪਰਿਵਾਰ ਦੇ ਨਾਲ ਗੱਲ ਕੀਤੀ ਆ। ਅਗਲੀ ਖਬਰ ਵੱਲ ਚੱਲੀਏ ਤੇ ਅੱਜ ਨਿਊਯਾਰਕ ਟਾਈਮ ਨੇ ਇੱਕ ਓਪੀਨੀਅਨ ਆਰਟੀਕਲ ਛਾਪਿਆ ਹੈਗਾ ਓਜ਼ੇ ਐਂਡਰਸ ਵੱਲੋਂ, ਲੈਟ ਪੀਪਲ ਈਟ। ਸੋ ਤੈਨੂੰ ਯਾਦ ਹੋਊਗਾ ਓਜ਼ੇ ਐਂਡਰਸ ਉਹ ਬੰਦਾ ਆ ਜੋ ਵਰਲਡ ਕਿਚਨ ਦਾ ਹੈਡ ਹੈਗਾ ਆ, ਤੇ ਜਿਨ੍ਹਾਂ ਦੇ ਇਸ ਵਲੰਟੀਅਰ ਆਰਗੇਨਾਈਜੇਸ਼ਨ ਦੇ ਉੱਤੇ ਇਜ਼ਰਾਈਲ ਵਾਲਿਆਂ ਨੇ ਬੰਬ ਮਾਰ ਕੇ 7 ਬੰਦਿਆਂ ਨੂੰ ਮਾਰ ਦਿੱਤਾ। ਕਹਿੰਦੇ ਵੀ ਜਦੋਂ ਦੁਨੀਆ ਦੇ ਵਿੱਚ ਬਹੁਤ ਭਿਆਨਕ ਚੀਜ਼ਾਂ ਵਾਪਰਦੀਆਂ ਆ, ਵਰਸਟ ਕੰਡੀਸ਼ਨਸ ਵਾਪਰਦੀਆਂ ਆ, ਚਾਹੇ ਉਹ ਹਰੀਕੇਨ ਹੋਣ, ਚਾਹੇ ਉਹ ਅਰਥਕੁਏਕ ਹੋਣ, ਬੰਬ ਹੋਣ, ਗਨ ਫਾਇਰ ਹੋਵੇ, ਤੇ ਜਿਹੜੀ ਇਨਸਾਨੀਅਤ ਆ ਉਹ ਹਮੇਸ਼ਾ ਜਾਗ ਪੈਂਦੀ ਹੈਗੀ ਆ। ਇਹ ਇੱਕ ਵਾਰੀ ਨਹੀਂ, 2 ਵਾਰੀ ਨਹੀਂ, ਬਹੁਤ ਵਾਰ ਇਹ ਸਾਰਾ ਕੁਝ ਵਾਪਰਿਆ ਹੈਗਾ। ਵਰਲਡ ਸੈਂਟਰਲ ਕਿਚਨ ਮਿਸ਼ਨ ਦੇ ਗਾਜ਼ਾ ਦੇ ਵਿੱਚ ਜੋ ਲੋਕ ਬੈਸਟ ਆਫ ਹਿਊਮੈਨਿਟੀ ਵਲੰਟੀਅਰ ਕੰਮ ਕਰ ਰਹੇ ਸੀ, ਲੋਕਾਂ ਨੂੰ ਖਾਣਾ ਖਿਲਾ ਰਹੇ ਸੀ, ਤੱਤਾ ਫੂਡ ਖਿਲਾ ਰਹੇ ਸੀ, ਉਹਨਾਂ ਦੇ ਉੱਤੇ ਜਦੋਂ ਇਜ਼ਰਾਈਲ ਵਾਲਿਆਂ ਨੇ ਬੰਬਾਰਡਮੈਂਟ ਕੀਤੀ ਹੈਗੀ ਆ, ਤੇ 7 ਜਾਣੇ ਉਹਨਾਂ ਦੇ ਸੈਫਦੀਨ, ਇਸਾਮ, ਅਬੂਤਾਹਾ, ਜੌਨ ਚੈਪਮੈਨ, ਜੇਕਬ ਫਲਕਿੰਜਰ, ਜੋਮੀ ਫਰੈਂਕੋਮ, ਜੇਮਸ ਹੈਂਡਰਸਨ, ਜੇਮਸ ਕਰਵੀ, ਡੈਮੀਅਨ ਸੋਵਲ, ਇਹਨਾਂ ਸਾਰਿਆਂ ਨੇ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਾ ਕੇ ਹਿਊਮੈਨਿਟੀ ਨੂੰ ਉੱਪਰ ਲਿਆ ਕੇ
ਭਈ ਅਸੀਂ ਸ਼ੇਅਰ ਕਰਨਾ ਆ ਆਪਣਾ ਫੂਡ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਨੂੰ ਇਸ ਵੇਲੇ ਬਹੁਤ ਜ਼ਰੂਰਤ ਆ। ਉਹ ਉੱਥੇ ਪਹੁੰਚੇ ਹੋਏ ਸੀ ਤੇ ਉਹ ਇਕੱਲਾ ਉੱਥੇ ਨਹੀਂ, ਇਸ ਤੋਂ ਪਹਿਲਾਂ ਉਹ ਕਹਿੰਦੇ ਵੀ ਅਸੀਂ ਯੂਕਰੇਨ, ਟਰਕੀ, ਮੋਰਾਕੋ, ਬਹਾਮਾਸ, ਇੰਡੋਨੇਸ਼ੀਆ, ਮੈਕਸੀਕੋ, ਗਾਜ਼ਾ, ਇਜ਼ਰਾਈਲ ਸਾਰੇ ਏਰੀਏ 'ਚ ਇਹ ਜਿਹੜੀ ਆਰਗੇਨਾਈਜੇਸ਼ਨ ਆ ਕੰਮ ਕਰਦੀ ਹੈਗੀ ਆ। ਪਰ ਇਹ ਬਹੁਤ ਅਨਫੋਰਚੂਨੇਟ ਜਿਹੜੀ ਚੀਜ਼ ਵਾਪਰੀ ਆ, ਜਿਹਦੇ ਵਿੱਚ ਇਜ਼ਰਾਈਲ ਨੇ ਬੰਬ ਮਾਰ ਕੇ ਜਿਹੜੇ ਆ ਉਹਨਾਂ ਦੇ 7 ਬੰਦੇ ਉੱਥੇ ਮਾਰ ਦਿੱਤੇ ਤੇ ਬਾਅਦ ਦੇ ਵਿੱਚ ਜਿਹੜਾ ਨੇਤਨਯਾਹੂ ਆ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ, ਹਾਲਾਂਕਿ ਉਹਦਾ ਅੱਜ ਬਹੁਤ ਵਿਰੋਧ ਹੋ ਰਿਹਾ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਜ਼ਰਾਈਲ 'ਚ ਲੋਕ ਪ੍ਰੋਟੈਸਟ ਕਰ ਰਹੇ ਆ ਵੀ ਇਹਨੂੰ ਰੀਕਾਲ ਕਰਨਾ ਚਾਹੀਦਾ ਹੈਗਾ ਆ। ਸਾਡੇ ਜਿਹੜੇ ਹਮਾਸ ਵਾਲਿਆਂ ਨੇ ਬੰਦੇ ਕੈਦੀ ਬਣਾਏ ਹੋਏ ਆ ਤਾਂ ਕਿ ਉਹਨਾਂ ਨੂੰ ਵੀ ਛਡਾਇਆ ਜਾ ਸਕੇ। ਪਰ ਉਹ ਕਹਿੰਦਾ ਵੀ ਦੇਖੋ ਜੀ, ਜੰਗ ਦੇ ਵਿੱਚ ਤਾਂ ਇਦਾਂ ਦੀਆਂ ਚੀਜ਼ਾਂ ਵਾਪਰਦੀਆਂ ਹੀ ਹੁੰਦੀਆਂ ਆ। ਹਾਲਾਂਕਿ ਉਹਨਾਂ ਦੇ ਉੱਥੇ ਝੰਡੇ ਵੀ ਉਸ ਹਿਸਾਬ ਦੇ ਨਾਲ ਪੀਸ ਵਾਲੇ ਲਾਏ ਹੁੰਦੇ ਆ, ਸਾਰਾ ਕੁਝ ਸੀ। ਸੋ ਇਹਦਾ ਜਿਹੜਾ ਵਿਰੋਧ ਆ ਪੂਰੀ ਦੁਨੀਆ 'ਚ ਬਹੁਤ ਜ਼ਿਆਦਾ ਹੋ ਰਿਹਾ। ਕਹਿੰਦੇ ਪਈ 1.75 ਮਿਲੀਅਨ ਹੌਟ ਮੀਲਸ ਇਹਨਾਂ ਨੇ ਇਸ ਆਰਗੇਨਾਈਜੇਸ਼ਨ ਨੇ ਜਿਹੜੀ ਵਰਲਡ ਕਿਚਨ ਆ, ਉਹਨਾਂ ਨੇ ਪਾਲਸਤੀਨੀਅਨ ਦਾ ਜੋ ਏਰੀਆ ਆ ਜਿੱਥੇ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ, ਲੋਕ ਬਹੁਤ ਮੂਵ ਹੋ ਗਏ, ਛੋਟੇ ਜਿਹੇ ਏਰੀਏ ਦੇ ਵਿੱਚ ਧੱਕੇ ਦੇ ਨਾਲ ਉਹਨਾਂ ਨੂੰ ਮੂਵ ਕੀਤਾ ਜਾ ਰਿਹਾ ਹੈ, ਉੱਥੇ ਸਰਵ ਕੀਤਾ ਹੈਗਾ। ਸੋ ਕਿਸੇ ਦੇ ਚਿੱਤੇ ਨਹੀਂ ਵੀ ਸਾਡੇ ਉੱਤੇ ਵੀ ਜਿਹੜਾ ਇਦਾਂ ਦਾ ਜਿਹੜਾ ਅਟੈਕ ਆ ਉਹ ਹੋ ਸਕਦਾ ਹੈਗਾ। ਕਹਿੰਦੇ ਵੀ 68 ਦੇ ਕਰੀਬ ਕਮਿਊਨਿਟੀ ਕਿਚਨਸ ਜਿਹੜੀਆਂ ਆ ਇਸ ਟਾਈਮ ਪੈਲਸਤੀਨੀਅਨ ਏਰੀਏ ਦੇ ਵਿੱਚ 43 ਮਿਲੀਅਨ ਮੀਲਸ ਸਰਵ ਕਰ ਰਹੀਆਂ ਹੈਗੀਆਂ ਆ। ਤੇ ਇਸ ਆਰਗੇਨਾਈਜੇਸ਼ਨ ਨੂੰ ਤਾਂ ਇੱਕ ਬਹੁਤ ਵੱਡਾ ਜਿਹੜਾ ਨੋਬਲ ਪ੍ਰਾਈਜ਼ ਮਿਲਣਾ ਚਾਹੀਦਾ ਵੀ ਜਿਹੜਾ ਇਦਾਂ ਦਾ ਕੰਮ ਕਰਦੇ ਆ, ਬਲਕਿ ਉਹਨਾਂ ਨੂੰ ਬੰਬ ਮਿਲੇ ਹੈਗੇ ਆ, ਬੰਬਾਂ ਦੇ ਨਾਲ ਮਾਰ ਦਿੱਤਾ ਗਿਆ ਹੈਗਾ ਆ। ਇਸ ਦੇ ਸੰਬੰਧ ਦੇ ਵਿੱਚ ਜਿਹੜੀ ਅਮਰੀਕਾ ਦੀ ਸਰਕਾਰ ਆ ਹੁਣ ਉਹ ਬੜੀ ਕਸੂਤੀ ਫਸੀ ਆ, ਉਹਦੇ ਉੱਤੇ ਪੂਰੀ ਦੁਨੀਆ ਦਾ ਪ੍ਰੈਸ਼ਰ ਆ ਵੀ ਭਈ ਆਹ ਤਾਂ ਸ਼ਰੇਆਮ ਧੱਕਾ ਆ। ਹੁਣ ਪਹਿਲਾਂ ਆਪਾਂ ਦੇਖਦੇ ਸੀ ਭਈ ਜੋ ਪੈਲਸਤੀਨੀਅਨ ਲੋਕ ਆ ਉਹਨਾਂ ਦੇ ਨਾਲ ਇੰਨਾ ਜਿਹੜਾ ਬੇਵਿਹਾਰ ਆ ਇਜ਼ਰਾਈਲ ਵਾਲੇ ਕਰ ਰਹੇ ਹੈਗੇ ਆ। ਹਾਲਾਂਕਿ ਜੋ ਹਮਾਸ ਵਾਲੇ ਆ ਉਹਨਾਂ ਨੇ ਸ਼ੁਰੂਆਤ ਕੀਤੀ ਆ, ਉਹ ਬਹੁਤ ਮਾੜੀ ਗੱਲ ਆ। ਕਿਸੇ ਦੇ ਮੁਲਕ 'ਚ ਜਾ ਕੇ ਏਦਾਂ ਬੰਦੇ ਕਿਡਨੈਪ ਕਰ ਲੈਣੇ, ਮਾਰ ਲੈਣੇ। ਪਰ ਉਸ ਤੋਂ ਬਾਅਦ 32,000 ਤੋਂ ਵੱਧ ਲੋਕਾਂ ਨੂੰ ਬੰਬਾਂ ਦੇ ਨਾਲ, ਗੋਲੀਆਂ ਦੇ ਨਾਲ ਅੱਜ ਦੇ ਦਿਨ ਅੱਜ ਵਾਲੇ ਇਤਿਹਾਸਿਕ ਦਿਨਾਂ ਦੇ ਵਿੱਚ ਮਾਰ ਦੇਣਾ, ਜਦ ਕਿ ਪੂਰੀ ਦੁਨੀਆ 'ਚ UNO ਵਰਗੀਆਂ ਆਰਗੇਨਾਈਜੇਸ਼ਨ ਬਣੀਆਂ ਆ, ਉਹਨਾਂ ਨੇ ਬਾਰ-ਬਾਰ ਇਹ ਕਿਹਾ ਆ ਵੀ ਇੱਥੇ ਅਟੈਕ ਨਾ ਕਰੋ। ਪਿਛਲੇ ਦਿਨਾਂ 'ਚ ਉਹਨਾਂ ਨੇ 200 ਤੋਂ ਵੱਧ ਕਹਿੰਦੇ ਵੀ ਅਸੀਂ ਜਿਹੜੇ ਆ ਹਮਾਸ ਦੇ ਟੈਰਰਿਸਟ ਮਾਰਤੇ ਆ, ਹਸਪਤਾਲ ਨੂੰ ਪੂਰੀ ਤਰ੍ਹਾਂ ਢਹਿ ਢੇਰੀ ਕਰ ਦਿੱਤਾ ਹੈਗਾ। ਸੋ ਉਹ ਸਾਰੇ ਕਾਸੇ ਨੂੰ ਲੈ ਕੇ ਹੁਣ ਪੂਰੀ ਦੁਨੀਆ ਦੇ ਵਿੱਚ ਜਿਹੜੀ ਹਾਹਾਕਾਰ ਮਚੀ ਹੋਈ ਆ। ਇੱਕ ਪਾਸੇ ਤਾਂ ਲੋਕ ਭੁੱਖਮਰੀ ਦੇ ਨਾਲ ਮਰ ਰਹੇ ਆ, ਦੂਜੇ ਪਾਸੇ ਕੁਛ ਜਿਨ੍ਹਾਂ ਲੋਕਾਂ ਦੇ ਵਿੱਚ ਇਨਸਾਨੀਅਤ ਜਾਗਦੀ ਹੈਗੀ ਆ, ਨਿਊਯਾਰਕ ਟਾਈਮਸ ਕਹਿੰਦਾ ਆ ਵੀ ਉਹ ਕਿਸੇ ਵੀ ਧਰਮ ਤੋਂ ਬਿਨਾਂ, ਕਿਸੇ ਵੀ ਐਥਨੀਸਿਟੀ ਤੋਂ ਬਿਨਾਂ ਉੱਥੇ ਸੇਵਾ ਕਰ ਰਹੇ ਹੈਗੇ ਆ ਤੇ ਸੇਵਾ ਕਰਨ ਦੇ ਨਾਲ ਨਾਲ ਉਹਨਾਂ ਦੇ ਉੱਤੇ ਜਿਹੜੇ ਬੰਬ ਆ ਉਹ ਵੀ ਡਿੱਗ ਰਹੇ ਹੈਗੇ ਆ। ਸੋ ਇਸ ਆਰਟੀਕਲ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਆ ਨਿਊਯਾਰਕ ਟਾਈਮਸ ਨੇ ਇਹ ਤੇ ਜ਼ੋਰ ਦਿੱਤਾ ਆ ਵੀ ਭਾਈ ਇਹ ਜੋ ਇਜ਼ਰਾਈਲ ਵਾਲੇ ਆ, ਉਹਨਾਂ ਲੋਕਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਆ ਵੀ ਇਸ ਟਾਈਮ ਅਸੀਂ ਬਹੁਤ ਹੀ ਕਾਲੇ ਦੌਰ ਦੇ ਵਿੱਚੋਂ ਲੰਘ ਰਹੇ ਹੈਗੇ ਆ ਤੇ ਤੁਹਾਨੂੰ ਵੀ ਪਤਾ ਆ ਵੀ ਜਿਸ ਟਾਈਮ ਤੁਸੀਂ ਲੰਘੇ ਸੀ ਤੇ ਇਸ ਟਾਈਮ ਜੋ ਆ ਉਹ ਉੱਥੇ ਜ਼ੁਲਮ ਆ ਉਹ ਬੰਦ ਕਰਨਾ ਚਾਹੀਦਾ ਹੈ। ਇਹ 7 ਮਰਨ ਵਾਲਿਆਂ ਦੇ ਵਿੱਚੋਂ 3 ਬ੍ਰਿਟਿਸ਼ ਦੇ ਨਾਗਰਿਕ ਵੀ ਜਿਹੜੇ ਸੀਗੇ। ਰਿਸ਼ੀ ਸੁਨਾਕ ਨੇ ਕਹਿੰਦੇ ਗੱਲਬਾਤ ਕੀਤੀ ਆ ਨੇਤਨਯਾਹੂ ਨੂੰ ਤੇ ਉਹ ਕਹਿੰਦੇ ਵੀ ਇਹ ਮਰਨ ਤੋਂ ਬਾਅਦ ਦੇ ਵਿੱਚ 3 ਜਾਣੇ ਬ੍ਰਿਟਿਸ਼ ਦੇ ਉਹ ਵੀ ਥੋੜ੍ਹੇ ਗੁੱਸੇ ਦੇ ਵਿੱਚ ਸੀਗੇ। ਉਹਨਾਂ ਨੇ ਕਿਹਾ ਵੀ ਜੋ ਤੁਸੀਂ ਪੈਲਸਤੀਨ ਦੇ ਵਿੱਚ ਇਸ ਟਾਈਮ ਕਰ ਰਹੇ ਆ ਉਹ ਇਨਟੋਲਰੇਬਲ ਆ, ਵੀ ਉਹ ਸਹਿਣਯੋਗ ਨਹੀਂ ਹੈਗਾ। ਪਰ ਫਿਰ ਵੀ ਆਪਾਂ ਦੇਖ ਰਹੇ ਹਾਂ ਵੀ ਹਜਮ ਕਰ ਰਹੀ ਆ ਦੁਨੀਆ, ਰਹਿ ਕੇ ਗੱਲ ਤਾਂ ਇਹਦੀ ਕਰਦੀ ਆ ਬਹੁਤੇ ਲੋਕ, ਪਰ ਉਸ ਦੇ ਵਿੱਚ ਇਹ ਵੀ ਆਪਾਂ ਦੇਖ ਰਹੇ ਹਾਂ ਵੀ ਫਿਰ ਵੀ ਉਹ ਸਭ ਕੁਝ ਹੋਈ ਜਾ ਰਿਹਾ। ਉਹ ਇਸ ਨੂੰ ਅਨਇੰਟੈਂਸ਼ਨਲ ਕਹਿ ਕੇ ਪੱਲਾ ਝਾੜਨ ਦੀ, ਨਜ਼ਲਾ ਝਾੜਨ ਦੀ ਕੋਸ਼ਿਸ਼ ਨੇਤਨਯਾਹੂ ਕਰ ਰਿਹਾ ਆ, ਪਰ ਹਾਲਾਤ ਖਾਸੇ ਗੰਭੀਰ ਇਸ ਟਾਈਮ ਬਣ ਚੁੱਕੇ ਆ। ਇੱਕ ਹੋਰ ਚੀਜ਼ ਉਸ ਜਿਹੜੇ ਆ 7 ਜਾਣਿਆਂ ਦੇ ਵਰਲਡ ਜਿਹੜੀ ਸੈਂਟਰਲ ਕਿਚਨ ਦੇ ਮਰਨ ਵਾਲਿਆਂ ਤੋਂ ਬਾਅਦ ਦੇ ਵਿੱਚ ਆਈਆਂ, ਉਹਨਾਂ ਦੀਆਂ ਤਸਵੀਰਾਂ ਦੇ ਉੱਤੇ ਪਾਸਪੋਰਟ ਰੱਖ ਕੇ ਤਾਂ ਉਹਨਾਂ ਦੇ ਹੀ ਅਕਾਊਂਟਸ ਦੇ ਵਿੱਚ ਇਜ਼ਰਾਈਲ ਦੇ ਵਿੱਚ
ਉਹਨਾਂ ਨੂੰ ਮੌਤ ਦੇ ਜਸ਼ਨ ਜਿਹੜੇ ਆ ਉਹ ਕਮੈਂਟ ਦੇ ਵਿੱਚ ਮਨਾਏ ਜਾ ਰਹੇ ਸੀਗੇ। ਉਹ ਵੀ ਜਿਹੜੀਆਂ ਫੋਟੋਜ਼ ਆ ਉਹ ਵਾਇਰਲ ਹੋਈਆਂ ਆ। ਹਾਲਾਤ ਇੱਥੋਂ ਤੱਕ ਬਣੇ ਪਏ ਆ। ਕਾਫੀ ਲੋਕ ਇਹਨਾਂ ਦੇ ਜੋ ਇਜ਼ਰਾਈਲ ਵਾਲੇ ਇਸ ਟਾਈਮ ਕਰ ਰਹੇ ਆ ਉਹਨਾਂ ਦੀਆਂ ਇਹਨਾਂ ਗੱਲਾਂ ਤੋਂ ਕਾਫੀ ਨਿਰਾਸ਼ ਜਿਹੜੇ ਹੋ ਰਹੇ ਆ। ਇਹੀ ਨਹੀਂ, ਦੁਨੀਆ ਭਰ ਦੇ ਵਿੱਚ ਮਾਹੌਲ ਇਸ ਪ੍ਰਤੀ ਚੇਂਜ ਹੋ ਰਿਹਾ ਆ। ਯੂਕੇ ਦੀ ਜਿਹੜੀ ਰਿਸ਼ੀ ਸੁਨਾਕ ਹੋਣ ਵਾਲੀ ਪਾਰਟੀ ਆ, ਉਹਨਾਂ ਦੀ ਪਾਰਟੀ ਨੇ ਵੀ ਇਹ ਹੁਣ ਮੁੱਦਾ ਚੱਕਿਆ ਆ ਵੀ ਭਾਈ ਸਾਡੇ ਤੁਸੀਂ ਵੀ ਨਾਗਰਿਕ ਮਾਰ ਰਹੇ ਆ ਤੇ ਅਸਲਾ ਤਾਂ ਅਸੀਂ ਦੇ ਰਹੇ ਆ ਤੁਹਾਨੂੰ। ਸੋ ਉਹਨਾਂ ਦੀ ਪਾਰਟੀ ਦੇ ਵਿੱਚੋਂ ਇਹ ਸੁਰ ਉੱਠ ਰਹੇ ਆ ਵੀ ਇਹਨਾਂ ਨੂੰ ਹਥਿਆਰ ਦੇਣੇ ਜਿਹੜੇ ਆ ਉਹ ਬੰਦ ਕੀਤੇ ਜਾਣੇ ਚਾਹੀਦੇ ਆ। ਅਮਰੀਕਾ ਦੇ ਵਿੱਚ ਵੀ ਕਿਤੇ ਕਿਤੇ ਆਪਾਂ ਨੂੰ ਇਹ ਗੱਲ ਸੁਣਨ ਨੂੰ ਮਿਲਦੀ ਆ। ਬਰਨੀ ਸੈਂਡਰ ਤੇ ਹੋਰ ਕੁਛ ਜਿਹੜੇ ਪ੍ਰੋਗਰੈਸਿਵ ਇੱਦਾਂ ਦੇ ਆ ਉਹ ਅਕਸਰ ਇਹ ਗੱਲ ਇੱਥੇ ਕਰਦੇ ਰਹਿੰਦੇ ਆ। ਪਰ ਇਹ ਹੁਣ ਦੇਖਣਾ ਹੋਊਗਾ ਵੀ ਇਜ਼ਰਾਈਲ ਦੀ ਇਸ ਕਰਤੂਤ ਤੋਂ ਬਾਅਦ ਦੇ ਵਿੱਚ ਜਿੱਥੇ ਵਰਲਡ ਸੈਂਟਰਲ ਕਿਚਨ ਦੇ 7 ਜਿਹੜੇ ਕੰਮ ਕਰਨ ਆਏ ਉੱਥੇ ਲੋਕ ਆ, ਮਦਦ ਕਰਨ ਆਏ ਲੋਕ ਆ, ਉਹਨਾਂ ਨੂੰ ਮਾਰਨ ਤੋਂ ਬਾਅਦ ਦੇ ਵਿੱਚ ਕੀ ਅੱਗੇ ਕਾਰਵਾਈ ਜਿਹੜੀ ਉਹ ਹੁੰਦੀ ਆ। ਕਿ ਇਸ ਚੀਜ਼ ਦੇ ਨਾਲ ਕਿਤੇ ਕੋਈ ਵਿਰਾਮ ਲੱਗ ਸਕੂਗਾ ਆਉਣ ਵਾਲੇ ਜਿਹੜੀ ਲੜਾਈ ਆ ਉਸ ਦੇ ਵਿੱਚ। ਇਹ ਦੇਖਣ ਵਾਲੀ ਗੱਲ ਆ। ਇੱਕ ਆਸਟ੍ਰੇਲੀਅਨ ਸਿਟੀਜ਼ਨ, ਇੱਕ ਪੋਲੈਂਡ ਦਾ ਸਿਟੀਜ਼ਨ, ਇੱਕ ਪੈਲਸਟੀਨੀਅਨ, ਇੱਕ ਡੂਅਲ US ਕੈਨੇਡੀਅਨ ਸਿਟੀਜ਼ਨ ਤੇ 3 ਬ੍ਰਿਟਿਸ਼ ਜਿਹੜੇ ਆ ਨਾਗਰਿਕ ਆ ਉਹਨਾਂ ਦੀ ਇਸ ਦੇ ਵਿੱਚ ਮੌਤ ਹੋਈ ਦੱਸੀ ਜਾਂਦੀ ਆ। ਅਗਲੀ ਖਬਰ ਵੱਲ ਚਲੀਏ। ਮੈਰੀਲੈਂਡ ਦੇ ਵਿੱਚ ਜੋ ਬ੍ਰਿਜ ਕਲੈਪਸ ਹੋਇਆ ਸੀ, ਹੁਣ ਸੇਫਟੀ ਨੂੰ ਲੈ ਕੇ ਵੀ ਜੋ ਵਰਕਰਸ ਉੱਥੇ ਕੰਮ ਕਰਦੇ ਆ ਉਹਨਾਂ ਦੇ ਵਿੱਚ ਕਿੱਦਾਂ ਦੀ ਕਮਿਊਨੀਕੇਸ਼ਨ ਸੀ, ਉਹਨਾਂ ਦੀ ਸੇਫਟੀ ਦੇ ਲਈ ਕੰਪਨੀ ਨੇ ਕੀ ਕੀਤਾ ਸੀ, ਉਹਦੇ ਉੱਤੇ ਵੱਡੇ ਕੁਐਸਚਨ ਉੱਠੇ ਹੈਗੇ ਆ। ਕਹਿੰਦੇ ਵੀ ਇਕੱਲਾ ਉੱਥੇ ਨਹੀਂ, ਇਹ ਹੁਣ ਕਿਤੇ ਵੀ ਵਾਪਰ ਸਕਦਾ ਹੈਗਾ। ਅਮਰੀਕਾ ਦੇ ਵਿੱਚ ਬਹੁਤ ਵੱਡੇ ਵੱਡੇ ਬ੍ਰਿਜ ਆ ਜਿੱਥੋਂ ਸ਼ਿਪ ਲੰਘਦੇ ਹੈਗੇ ਆ। ਕਾਰਗੋ ਸ਼ਿਪ ਡਾਲੀ ਜਿਸ ਨੇ ਜੋ ਫਰਾਂਸਿਸ ਸਕਾਟ ਕੀ ਬ੍ਰਿਜ ਨੂੰ ਹਿੱਟ ਕੀਤਾ ਸੀ, ਕਹਿੰਦੇ ਪਈ ਉਹਦੀ ਜਿਹੜੀ ਵਾਰਨਿੰਗ ਆ, ਹਾਲਾਂਕਿ ਬਹੁਤ ਸਾਰੇ ਇਹ ਕਹਿ ਰਹੇ ਆ ਪਈ ਦੱਸ ਦਿੱਤਾ ਗਿਆ ਸੀ, ਪਰ ਜੋ ਉੱਥੇ 6 ਵਰਕਰਸ ਕੰਮ ਕਰਦੇ ਸੀ ਉਹਨਾਂ ਨੂੰ ਕਹਿੰਦੇ ਵੀ ਉਹ ਕਿਸੇ ਤਰ੍ਹਾਂ ਦਾ ਮੈਸੇਜ ਨਹੀਂ ਪਹੁੰਚਿਆ। ਤੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਆ ਵੀ ਜਦੋਂ ਇਦਾਂ ਦੇ ਬ੍ਰਿਜ ਦੇ ਉੱਤੇ ਵਰਕਰਸ ਕੰਮ ਕਰਦੇ ਆ ਤੇ ਉਸ ਕੰਪਨੀ ਨੂੰ, ਜਿਹੜੀ ਕੰਪਨੀ ਦੇ ਉਹ ਕੰਮ ਕਰਦੇ ਆ, ਉਹਨਾਂ ਨੂੰ ਇੱਕ ਬੋਟ ਜਿਹੜੀ ਆ ਉਹ ਉੱਥੇ ਸਮੁੰਦਰ ਦੇ ਵਿੱਚ ਸੇਮ ਟਾਈਮ ਤੇ ਰੱਖਣੀ ਪੈਂਦੀ ਆ ਵੀ ਇਨ ਕੇਸ ਕੋਈ ਡਿੱਗ ਪਿਆ ਜਾਂ ਛਾਲ ਮਾਰਤੀ ਜਾਂ ਕਿਸੇ ਤਰ੍ਹਾਂ ਦਾ ਵੀ ਇਹ ਨਹੀਂ ਕੋਈ ਬੈਡ ਥਿੰਗ ਹੈਪਨ ਹੋਈ ਤੇ ਉਹ ਜਿਹੜੀ ਬੋਟ ਆ ਉਹਦੇ ਵਿੱਚ ਜਿਹੜੇ ਵਰਕਰਸ ਆ ਉਹ ਉਹਨਾਂ ਨੂੰ ਬਚਾ ਸਕਦੇ ਹੈਗੇ ਆ। ਫੈਡਰਲ ਰੈਗੂਲੇਸ਼ਨਸ ਦੇ ਮੁਤਾਬਕ ਕੰਸਟਰਕਸ਼ਨ ਕੰਪਨੀਆਂ ਨੂੰ ਇਦਾਂ ਦੀਆਂ ਬੋਟਸ ਰੱਖਣੀਆਂ ਪੈਂਦੀਆਂ ਜਿਨ੍ਹਾਂ ਨੂੰ ਸਕਿਪਸ ਕਰਕੇ ਜਾਣਿਆ ਜਾਂਦਾ ਹੈਗਾ। ਐਸੋਸੀਏਟਡ ਪ੍ਰੈਸ ਨੇ ਇਹ ਦੱਸਿਆ ਵੀ ਇਸ ਕੰਪਨੀ ਜੋ ਬਰਾਨਰ ਬਿਲਡਰਸ ਕਰਕੇ ਆ, ਉਹਨਾਂ ਦੀ ਉੱਥੇ ਕੋਈ ਰੈਸਕਿਊ ਬੋਟ ਹੀ ਹੈ ਨਹੀਂ ਸੀ ਉਸ ਟਾਈਮ ਦੇ ਉੱਤੇ। ਸੋ ਜੇ ਵਰਕਰਸ ਉਸ ਬ੍ਰਿਜ ਦੇ ਉੱਤੇ ਕੰਮ ਕਰਦੇ ਆ ਤੇ ਘੱਟੋ ਘੱਟ ਜੇ ਉਹਨਾਂ ਦੇ ਕੋਲ ਮੈਸੇਜ ਪਹੁੰਚ ਜਾਂਦਾ, ਜੇ ਉਹ ਛਾਲ ਮਾਰਦੇ ਜਾਂ ਕੁਛ ਨਾ ਕੁਛ ਕਰਦੇ ਤੇ ਬੋਟ ਹੁੰਦੀ ਤੇ ਉਹਨਾਂ ਦੇ ਬਚਣ ਦੇ ਜਿਹੜੇ ਚਾਂਸ ਹੋਣੇ ਸੀ। ਜੈਨੀ ਮੈਕਰਨੇ ਕਰਕੇ ਇੱਕ ਸੇਫਟੀ ਇੰਜੀਨੀਅਰ ਹੈਗੇ, HHC ਸੇਫਟੀ ਇੰਜੀਨੀਅਰ ਸਰਵਿਸਿਜ਼ ਦੇ, ਉਹ ਕਹਿੰਦੇ ਵੀ 10 ਸਕਿਪ ਇਜ਼ ਰਿਕੁਆਇਰਡ ਪੀਰੀਅਡ। ਪਈ ਉੱਥੇ ਜਿਹੜੀ ਬੋਟ ਆ ਜਿਹਨੂੰ ਸਕਿਪ ਕਿਹਾ ਜਾਂਦਾ, ਇਹ ਤਾਂ ਮਸਟ ਆ, ਇਹ ਤਾਂ ਰੱਖਣੀ ਚਾਹੀਦੀ ਹੈਗੀ ਆ। ਕੋਸਟ ਗਾਰਡ ਦੇ ਜਿਹੜੇ ਰਿਪਰੈਜ਼ੈਂਟੇਟਿਵ ਤਾਂ ਹੋਰ ਆਫੀਸ਼ੀਅਲਸ ਆ ਉਹ ਵੀ ਕਹਿੰਦੇ ਅਸੀਂ ਸਾਨੂੰ ਕਿਸੇ ਤਰ੍ਹਾਂ ਦੀ ਜਾਣਕਾਰੀ ਨਹੀਂ ਹੈ ਵੀ ਇਸ ਕੰਪਨੀ ਦੀ ਉੱਥੇ ਬੋਟ ਸੀਗੀ। ਮਾਰਚ 26 ਦੇ ਕਲੈਪਸ ਤੋਂ ਪਹਿਲਾਂ ਜਿਹੜੇ ਸੈਟੇਲਾਈਟ ਦੇ ਇਮੇजेस ਵੀ ਆਏ ਹੈਗੇ ਆ ਉਹਦੇ ਵਿੱਚ ਵੀ ਕਿਤੇ ਨਹੀਂ ਦਿਸ ਰਿਹਾ ਵੀ ਉੱਥੇ ਕਿਸੇ ਤਰ੍ਹਾਂ ਦੀ ਜਿਹੜੀ ਬੋਟ ਸੀਗੀ। ਸੋ ਇਹ ਇੱਕ ਹੁਣ ਬਹੁਤ ਵੱਡਾ ਜਿਹੜਾ ਇੱਕ ਤਰ੍ਹਾਂ ਦੇ ਨਾਲ ਮੈਸੇਜ ਆ, ਜਿੰਨੇ ਵੀ ਵਰਕਰਸ ਕੰਮ ਕਰਦੇ ਆ ਜਾਂ ਜਿੰਨੇ ਵੀ ਵੱਡੇ ਬ੍ਰਿਜ ਹੈਗੇ ਆ ਉੱਥੇ ਉਹਨਾਂ ਨੂੰ ਇਹ ਸੇਫਟੀ ਗਾਈਡਲਾਈਨਸ ਫੋਲੋ ਕਰਨੀਆਂ ਚਾਹੀਦੀਆਂ। ਇਸੇ ਤਰ੍ਹਾਂ ਇੱਕ ਕਹਿੰਦਾ ਜਿਹੜੇ ਮੇਨਟੇਨੈਂਸ ਦਾ ਰੇਡੀਓ ਚੈਨਲ ਹੁੰਦਾ ਹੈਗਾ ਆ, ਉਹ ਵੀ ਕਹਿੰਦੇ ਵੀ ਇੱਕੋ ਹੀ ਉਹਨਾਂ ਦੇ ਵਿਚਾਲੇ ਜੋ ਮੇਨਟੇਨੈਂਸ ਵਰਕਰਸ ਆ ਇੱਕੋ ਪੁਆਇੰਟ ਦੇ ਉੱਤੇ ਜੋ ਗੱਲਬਾਤ ਹੋਈ ਉਹ ਵੀ ਨਹੀਂ ਪਤਾ ਚੱਲ ਰਿਹਾ ਵੀ ਕਿੱਦਾਂ ਦੀ ਜਿਹੜੀ ਗੱਲਬਾਤ ਹੋਈ, ਕਿੰਨਾ ਲੰਮਾ ਸਮਾਂ ਹੋਈ। ਤੇ ਜਦੋਂ ਕਹਿੰਦੇ ਉਹਨਾਂ ਨਾਲ ਗੱਲ ਹੋਈ 30 ਸੈਕਿੰਡ ਬਾਅਦ ਜਿਹੜਾ ਬ੍ਰਿਜ ਆ ਡਿੱਗ ਪਿਆ। ਹਾਲਾਂਕਿ ਜੋ ਖਬਰਾਂ ਆਈਆਂ ਸੀ ਵੀ 1.5 ਮਿੰਟ ਪਹਿਲਾਂ ਉਹਨਾਂ ਨੇ ਇਨਫੋਰਮ ਕਰ ਦਿੱਤਾ ਸੀ ਉੱਥੇ 911 ਤੇ ਜਾਂ ਜੋ ਵੀ ਜਿਹੜੀਆਂ ਸੇਫਟੀ ਦੀਆਂ ਆਰਗੇਨਾਈਜੇਸ਼ਨਸ ਆ ਵੀ ਸਾਡਾ ਜਹਾਜ਼ ਹਿੱਟ ਕਰ ਸਕਦਾ ਹੈਗਾ। ਸੋ 1.5 ਮਿੰਟ ਦਾ ਸਮਾਂ
ਬਹੁਤ ਹੁੰਦਾ ਆ, ਕਿਸੇ ਨੂੰ ਛਾਲ ਮਾਰਨ ਦਾ, ਥੱਲੇ ਬੋਟ ਹੋਵੇ, ਬੋਟ ਦੇ ਉਹਨਾਂ ਨੂੰ ਪਿਕ ਕਰਨ ਦਾ ਜਾਂ ਉਹਨਾਂ ਨੂੰ ਕੱਢਣ ਦਾ। ਸੋ ਇਹ ਇੱਕ ਬਹੁਤ ਵੱਡਾ ਜਿਹੜਾ ਫਲੋਪ ਆ ਉਹਦੇ ਵਿੱਚ ਸ਼ੋ ਹੋਇਆ ਆ। ਤੇ ਹੁਣ ਆਕੂਪੇਸ਼ਨਲ ਸੇਫਟੀ ਤੇ ਹੈਲਥ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਰੈਗੂਲੇਸ਼ਨਸ ਆ, ਉਹ ਕਹਿੰਦੇ ਪਈ ਕੰਸਟਰਕਸ਼ਨ ਕੰਪਨੀਆਂ ਜਿਹੜੀਆਂ ਕੰਮ ਕਰਦੀਆਂ ਆ ਵਾਟਰਵੇਜ਼ ਦੇ ਉੱਤੇ, ਜੀ ਉਹਨਾਂ ਨੂੰ ਘੱਟੋ ਘੱਟ ਇੱਕ ਸੇਫਟੀ ਬੋਟ ਅਵੇਲੇਬਲ ਹੋਣੀ ਚਾਹੀਦੀ ਹੈਗੀ ਆ। ਇਹ ਕਲੀਅਰ ਓਸ਼ਾ ਦੇ ਜੋ ਰੈਗੂਲੇਸ਼ਨਸ ਹੈਗੇ ਆ। ਸੋ ਹੁਣ ਇਸ ਕੰਪਨੀ ਦੇ ਉੱਤੇ ਵੀ ਮੈਨੂੰ ਲੱਗਦਾ ਵੀ ਓਸ਼ਾ ਵਾਲੇ ਕਾਫੀ ਪਿੱਛੇ ਪੈਣਗੇ ਤੇ ਇਹਨਾਂ ਦੇ ਉੱਤੇ ਜਿਹੜਾ ਲਾ ਸੂਟ ਆ ਉਹ ਵੀ ਕਾਫੀ ਵੱਡਾ ਹੋਊਗਾ। ਪਰਿਵਾਰਕ ਮੈਂਬਰ ਵੀ ਕਰ ਸਕਦੇ ਆ, ਦੂਜੇ ਵੀ ਕਰਨਗੇ। ਓਸ਼ਾ ਵੀ ਵੈਸੇ ਜਦੋਂ ਮੌਕਾ ਹੁੰਦਾ ਹੈ, ਜਦੋਂ ਅਸਲ 'ਚ ਕੰਮ ਹੁੰਦਾ ਆ, ਇਹ ਵੀ ਬਾਅਦ ਦੇ ਵਿੱਚ ਹੀ ਜਿਹੜਾ ਉਹ ਪਹੁੰਚਦੇ, ਉਸ ਤੋਂ ਬਾਅਦ ਦੇ ਵਿੱਚ ਰੈਗੂਲੇਸ਼ਨ ਬਣਾਉਂਦੇ ਆ। ਅਦਰਵਾਈਜ਼ ਕੰਮ ਜਿਹੜਾ ਇੱਦਾਂ ਹੀ ਜਿਹੜਾ ਉਹ ਚੱਲੀ ਜਾ ਰਿਹਾ ਆ। ਇਸ ਟਾਈਮ ਅਮਰੀਕਾ ਦੇ ਵਿੱਚ ਜਿਹੜੇ ਮੇਜਰ US ਦੇ ਬ੍ਰਿਜਸ ਆ, ਉਹ ਕਹਿੰਦੇ ਵੀ ਬਹੁਤ ਜ਼ਿਆਦਾ ਵਲਨਰੇਬਲ ਆ। ਕਿਸੇ ਵੀ ਜਿਹੜੀ ਸ਼ਿਪ ਕੋਲੀਜਨ ਨੂੰ ਲੈ ਕੇ ਇੱਦਾਂ ਦੀ ਜੇ ਕੋਈ ਹੋਰ ਸੱਟ ਫੇਟ ਲੱਗਦੀ ਆ ਜਾਂ ਇੱਦਾਂ ਜਹਾਜ਼ ਕੋਈ ਟਕਰਾਉਂਦਾ ਆ, ਤੇ ਬਹੁਤ ਸਾਰਾ ਜਿਹੜਾ ਇਨਫਰਾਸਟ੍ਰਕਚਰ ਢਾਂਚਾ ਆ ਉਹ ਇਸੇ ਤਰੀਕੇ ਦੇ ਨਾਲ ਡਿੱਗ ਸਕਦਾ ਆ। ਸੋ ਕਹਿੰਦੇ ਵੀ ਇੱਕ ਕੀ ਬ੍ਰਿਜ ਤੋਂ ਥੋੜਾ ਜਿਹਾ ਦੂਰ ਡਾਊਨ ਸਟਰੀਮ ਦੇ ਉੱਤੇ ਇੱਕ ਹੋਰ ਹੈਗਾ ਆ, ਇਸੇ ਤਰੀਕੇ ਦਾ ਬ੍ਰਿਜ ਜੋ ਇਦਾਂ ਹੀ ਖਤਰੇ ਦੇ ਵਿੱਚ ਹੈਗਾ ਆ। ਸੋ ਇਸ ਇਨਫਰਾਸਟ੍ਰਕਚਰ ਨੂੰ ਹੁਣ ਬਚਾ ਕੇ ਕਿੱਦਾਂ ਰੱਖਣਾ ਆ, ਇਹ ਇੱਕ ਬਹੁਤ ਵੱਡੀ ਗੱਲ ਆ। ਅਮਰੀਕਾ ਦਾ 15ਵਾਂ ਸਭ ਤੋਂ ਵੱਡੀ ਜਿਹੜੀ ਇਹ ਬੰਦਰਗਾਹ ਸੀਗੀ, ਜਿੱਥੇ ਹੁਣ ਕਹਿੰਦੇ ਬਿਲੀਅਨਸ ਆਫ ਡਾਲਰ ਦਾ ਡੈਮੇਜ ਆਲਰੇਡੀ ਹੋ ਚੁੱਕਾ ਆ, ਤੇ ਇਸ ਨੂੰ ਬਣਨ ਨੂੰ ਵੀ ਕਿੰਨਾ ਹੀ ਵਕਤ ਜਿਹੜਾ ਉਹ ਲੱਗਣਾ ਆ। ਐਮਰਜੈਂਸੀ ਚੈਨਲ ਸਮੁੰਦਰੀ ਜਹਾਜ਼ਾਂ ਦੇ ਲਈ ਖੋਲਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਚੱਲ ਰਹੀਆਂ। ਬੀਤੇ ਦਿਨਾਂ ਦੇ ਵਿੱਚ ਆਪਾਂ ਰਿਪੋਰਟ ਪੇਸ਼ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ 8 ਚੋਂ ਇੱਕ ਬ੍ਰਿਜ ਅਮਰੀਕਾ ਦੇ ਵਿੱਚ ਉਹਦੇ ਖਸਤਾ ਹਾਲਾਤ ਨੇ। ਇਹ 42,000 ਦੇ ਵਿੱਚੋਂ ਕਹਿੰਦੇ ਵੀ 18,000 ਇਦਾਂ ਦੇ ਬ੍ਰਿਜ ਸੀਗੇ ਜਿਹੜੇ ਕਿ ਡਿੱਗਣ ਦੇ ਕਗਾਰ ਦੇ ਉੱਤੇ ਕਹਿ ਲਓ ਜਾਂ ਹਾਲਾਤ ਖਸਤਾ ਨੇ, ਵੀ ਇੱਕ ਝਟਕੇ ਦੇ ਨਾਲ ਵੀ ਉਹ ਡਿੱਗ ਸਕਦੇ ਆ। ਸੋ ਇਹ ਹੁਣ ਜਿਹੜਾ ਆ ਉਹ ਜ਼ਰੂਰ ਧਿਆਨ ਦੇਣ ਦੀ ਲੋੜ ਆ। ਬਹੁਤ ਵੱਡਾ ਇਨਫਰਾਸਟ੍ਰਕਚਰ ਬਾਈਪਾਰਟੀਜ਼ਨ ਬਿੱਲ ਪਾਸ ਹੋਇਆ ਆ, ਉਹਦੇ ਵਿੱਚ ਬ੍ਰਿਜਸ ਨੂੰ ਲੈ ਕੇ ਸਾਰੀਆਂ ਚੀਜ਼ਾਂ ਗੱਲਾਂ ਕੀਤੀਆਂ ਸੀ, ਤੇ ਆਈ ਥਿੰਕ ਇਹ ਇੱਕ ਬਹੁਤ ਵੱਡੀ ਵੇਕਅਪ ਕਾਲ ਆ ਪੂਰੇ ਅਮਰੀਕਾ ਦੇ ਲਈ, ਪੂਰੇ ਢਾਂਚੇ ਦੇ ਲਈ, ਵੀ ਭਾਈ ਜੇ ਹੁਣ ਨਾ ਇਸ ਚੀਜ਼ ਨੂੰ ਸਾਂਭਿਆ ਗਿਆ ਤਾਂ ਕੱਲ ਨੂੰ ਨਾ ਜਾਣੇ ਕਿਸ ਤਰੀਕੇ ਦੇ ਨਾਲ ਕੋਈ ਸ਼ੈਤਾਨ ਬਿਰਤੀ ਵਾਲੇ ਜਾਂ ਜੋ ਅਮਰੀਕਾ ਦਾ ਨੁਕਸਾਨ ਪਹੁੰਚਾਉਣਾ ਚਾਹੁੰਦੇ ਆ, ਉਹ ਇਦਾਂ ਕੀ ਇਨਫਰਾਸਟ੍ਰਕਚਰ ਜਿਹੜੇ ਬ੍ਰਿਜਸ ਦੇ ਉੱਤੇ ਉਹ ਜੇ ਹਮਲਾ ਕਰਦੇ ਆ, ਤੋੜਦੇ ਆ, ਤਾਂ ਅਮਰੀਕਾ ਗੋਡਿਆਂ ਭਾਰ ਆ ਸਕਦਾ ਹੈ। ਸੋ ਇਸ ਦੀ ਸੁਰੱਖਿਆ ਦੇ ਲਈ ਇਸ ਨੂੰ ਚੀਜ਼ਾਂ ਨੂੰ ਜਿਹੜਾ ਉਹ ਲੈ ਕੇ ਇੱਕ ਵੱਡੀਆਂ ਜਿਹੜੀਆਂ ਆ ਉਹ ਕੰਮ ਕਰਨ ਦੀ ਜਿਹੜੀ ਜ਼ਰੂਰਤ ਆ। ਇੱਕ ਚੀਜ਼ ਜਿਹੜੀ ਹੋਰ ਚੀਜ਼ ਦੇਖੀ ਗਈ ਹੈ, ਕਹਿੰਦੇ ਵੀ ਡੋਲਫਿਨਸ ਬਣਾਈਆਂ ਜਾਂਦੀਆਂ। ਕਈ ਆਪਾਂ ਬ੍ਰਿਜ ਤੋਂ ਜਦੋਂ ਲੰਘਦੇ ਹਾਂ ਆਲੇ ਦੁਆਲੇ ਪਿੱਲਰ ਜੇ ਹੁੰਦੇ ਆ ਵੀ ਉਹਦੇ ਉੱਤੇ ਖੜਾ ਕੁਛ ਨਹੀਂ ਆ, ਪਰ ਉਹ ਪਿੱਲਰ ਜੇ ਬਣਾਏ ਆ ਉਹ ਕਾਲਮਸ ਤੋਂ ਮੋਹਰੇ ਜਿਹੜੇ ਇਸੇ ਲਈ ਬਣਾਏ ਜਾਂਦੇ ਆ ਵੀ ਰੱਬ ਨਾ ਕਰੇ ਵੀ ਕੋਈ ਇਦਾਂ ਸ਼ਿਪ ਆ ਰਿਹਾ ਹੋਵੇ ਤਾਂ ਉਹਨਾਂ ਦੇ ਵਿੱਚ ਵੱਜ ਕੇ ਜਿਹੜਾ ਆ ਉਹ ਰੁਕ ਜਾਵੇ ਤੇ ਜਿਹੜਾ ਪੁੱਲ ਆ ਉਸ ਨੂੰ ਨੁਕਸਾਨ ਨਾ ਹੋਵੇ। ਸੋ ਉਹ ਪ੍ਰੋਟੈਕਸ਼ਨ ਦੇ ਲਈ ਹੁੰਦੇ ਆ। ਸੋ ਬਹੁਤ ਸਾਰੀਆਂ ਵਲਨਰੇਬਿਲਟੀਜ਼ ਆ, ਹੋ ਸਕਦਾ ਵੀ ਆਉਂਦੇ ਸਮੇਂ ਦੇ ਵਿੱਚ ਇਹਨਾਂ ਬ੍ਰਿਜਸ ਦੇ ਇਰਦ ਗਿਰਦ ਜਿਹੜੇ ਕਈ ਮੇਨ ਥਾਵਾਂ ਤੇ ਆ ਉਹਨਾਂ ਨੂੰ ਇਦਾਂ ਪ੍ਰੋਟੈਕਟ ਕਰਨ ਦੇ ਲਈ, ਬਚਾਉਣ ਦੇ ਲਈ ਜਿਹੜੇ ਕਦਮ ਆ ਉਹ ਚੱਕਣਗੇ। ਬੇ ਬ੍ਰਿਜ ਇੱਥੇ ਅਮਰੀਕਾ ਕੈਲੀਫੋਰਨੀਆ ਦੇ ਵਿੱਚ ਬੜਾ ਅਹਿਮ ਆ। ਇਸੇ ਤਰੀਕੇ ਨਾਲ ਗੋਲਡਨ ਗੇਟ ਵਾਲਾ ਆ, ਉਹ ਬੜਾ ਅਹਿਮ ਆ। ਸੋ ਉਸ ਨੂੰ ਲੈ ਕੇ ਵੀ ਜਿਹੜੀਆਂ ਲੋਕਾਂ ਦੇ ਸਵਾਲ ਹੋਏ ਸੀ, ਪਰ ਕੈਲੀਫੋਰਨੀਆ ਵਾਲੇ ਭਰੋਸਾ ਦਿਵਾ ਰਹੇ ਆ ਵੀ ਨਹੀਂ ਨਹੀਂ ਇਦਾਂ ਦਾ ਕੋਈ ਵੀ ਖਤਰਾ ਨਹੀਂ ਹੈਗਾ। ਤੇ ਇੱਕ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਫੈਡ ਬਹੁਤ ਕੋਸ਼ਿਸ਼ ਕਰ ਰਿਹਾ ਇਨਫਲੇਸ਼ਨ ਨੂੰ ਡਾਊਨ ਕਰਨ ਲਈ, ਨਹੀਂ ਹੋ ਰਹੀ। ਤੇ ਕੈਲੀਫੋਰਨੀਆ ਦੇ ਡੈਮੋਕ੍ਰੇਟਸ ਹੁਣ ਡਿਫੈਂਸ ਤੇ ਆ ਗਏ ਆ ਫੂਡ ਦੇ, ਜਦੋਂ ਹੁਣ ਕੀਮਤਾਂ ਬਹੁਤ ਵੱਧ ਗਈਆਂ।
फिर आप सबका स्वागत है। ਸੋ प्रोग्राम चल रहा है जी अपडेट अमेरिका। हरजोत ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ। ਅੱਜ ਲਾਸ ਐਂਜਲਸ ਟਾਈਮਜ਼ ਨੇ ਕਾਫੀ ਵੱਡਾ ਆਰਟੀਕਲ ਲਿਖਿਆ ਆ, ਫਾਸਟ ਫੂਡ ਵੇਜ ਹਾਈਕਸ ਪੁੱਟ ਡੈਮੋਕ੍ਰੇਟ ਔਨ ਡਿਫੈਂਸ ਐਜ਼ ਕੈਲੀਫੋਰਨੀਅਨਸ ਵਰੀ ਅਬਾਊਟ ਕਾਸਟ ਆਫ ਲਿਵਿੰਗ। ਕੈਲੀਫੋਰਨੀਆ ਦੇ ਵਿੱਚ ਕਹਿੰਦੇ ਕੋਈ ਇਦਾਂ ਦਾ ਸੀਕ੍ਰੇਟ ਤਾਂ ਹੈ ਨਹੀਂ ਵੀ ਕੈਲੀਫੋਰਨੀਆ ਬਹੁਤ ਮਹਿੰਗਾ ਆ। ਤੁਸੀਂ ਬਿਜਲੀ ਨੂੰ ਲੈ ਲਓ, ਗੈਸ ਨੂੰ ਲੈ ਲਓ, ਰੈਂਟ ਨੂੰ ਲੈ ਲਓ, ਈਵਨ ਕਹਿੰਦੇ ਜਿਹੜੇ ਆਂਡੇ ਆ ਉਹ ਵੀ ਕੈਲੀਫੋਰਨੀਆ 'ਚ ਬਹੁਤ ਮਹਿੰਗੇ ਆ ਬਾਕੀ ਸਟੇਟਾਂ ਦੇ ਮੁਤਾਬਕ ਜੇ ਦੇਖਿਆ ਜਾਵੇ। ਹੁਣ ਫਾਸਟ ਫੂਡ ਦੇ ਮਿਨੀਮਮ ਵੇਜਸ ਜਿਹੜੇ ਆ ਉਹ $20 ਕਰ ਦਿੱਤੇ ਗਏ ਆ, ਜਿਹਦੇ ਨਾਲ ਵੱਡੇ ਜਿਹੜੀਆਂ ਫੂਡ ਦੀਆਂ ਫਰੈਂਚਾਈਜ਼ੀਜ਼ ਆ, ਜਿਸ ਤਰ੍ਹਾਂ ਜੈਕ ਇਨ ਦਾ ਬਾਕਸ, ਮੈਕਡੋਨਲਡ, ਚਿਪੋਟਲੇ, ਸਟਾਰਬਕਸ, ਉਹਨਾਂ ਸਾਰਿਆਂ ਨੇ ਆਪਣੇ ਜਿਹੜੇ ਫੂਡ ਆ ਉਸ ਸਮਾਨ ਦੀ ਜਿਹੜੀ ਫੂਡ ਦੀ ਕੀਮਤ ਆ ਉਹ ਕਾਫੀ ਜ਼ਿਆਦਾ ਵਧਾ ਦਿੱਤੀ ਆ। ਐਸ਼ਲੇ ਓਲਰਸਾ ਕਰਕੇ ਇੱਕ ਲਾਸ ਐਂਜਲਸ ਦੀ ਮਦਰ ਆਫ 5 ਆ, ਉਹ ਕਹਿੰਦੀ ਵੀ ਜੇ ਤਾਂ 50% ਇੱਕ ਚੀਜ਼ ਦੀ ਕੀਮਤ ਵਧੀ ਹੋਵੇ ਤੇ ਮੈਂ ਜ਼ਰੂਰ ਆਉਂਗੀ, ਖਾਉਂਗੀ, ਪਰ ਜੇ ਉਹ ਡਾਲਰਾਂ ਦੇ ਵਿੱਚ ਹੋ ਗਿਆ, ਜਿਸ ਤਰ੍ਹਾਂ ਆਈਸਕ੍ਰੀਮ ਦੀ ਕੋਨ ਆ ਮੈਕਡੋਨਲਡ ਦੇ ਉੱਤੇ, ਤੇ ਉਹਦੇ ਲਈ ਮੈਨੂੰ ਸੋਚਣਾ ਪਊਗਾ। ਜੋ ਲਾ ਮੇਕਰਸ ਹੈਗੇ ਆ ਉਹਨਾਂ ਨੇ ਫਾਸਟ ਫੂਡ ਵੇਜ ਲਾ ਜਦੋਂ ਹੁਣ ਕਿਕ ਇਨ ਹੋਇਆ ਆ, ਉਹ ਕਹਿੰਦੇ ਵਧੀਆ ਵੀ ਆ। ਬਹੁਤ ਸਾਰੇ ਲੋਕ ਵੀ ਕਹਿ ਰਹੇ ਵੀ ਹਾਂ ਕਾਸਟ ਆਫ ਲਿਵਿੰਗ ਬੜਾ ਹਾਈ ਆ, ਵੇਜਸ ਹਾਈ ਹੋਣੇ ਚਾਹੀਦੇ ਆ, ਪਰ ਜੋ ਡੈਮੋਕ੍ਰੇਟ ਇਸ ਸਟੇਟ ਨੂੰ ਰਨ ਕਰ ਰਹੇ ਆ ਉਹ ਬਾਕੀ ਚੀਜ਼ਾਂ ਜਿਹੜੀਆਂ ਮਹਿੰਗੀ ਹੋ ਰਹੀਆਂ, ਜਿਸ ਤਰ੍ਹਾਂ ਇਲੈਕਟ੍ਰੀਸਿਟੀ ਆ, ਉਹਦੇ ਉੱਤੇ ਕੀ ਕੰਮ ਕਰ ਰਹੇ ਹੈਗੇ ਆ। ਇੰਸ਼ੋਰੈਂਸ ਦਾ ਇਸ ਟਾਈਮ ਬਹੁਤ ਵੱਡਾ ਕ੍ਰਾਈਸਿਸ ਆ ਕੈਲੀਫੋਰਨੀਆ ਦੇ ਵਿੱਚ, ਉਹਦੇ ਉੱਤੇ ਕੀ ਕੰਮ ਕਰ ਰਹੇ ਹੈਗੇ ਆ। ਸੋਲਰ ਵਾਲਾ ਜਿਹੜਾ ਸਿਸਟਮ ਇਹਨਾਂ ਦਾ ਕਲੈਪਸ ਹੋ ਚੁੱਕਾ ਹੈਗਾ ਆ। ਹੋਰ ਬਹੁਤ ਸਾਰੀਆਂ ਜਿਹੜੀਆਂ ਗੈਸ ਪ੍ਰਾਈਸਿਸ ਨੂੰ ਲੈ ਕੇ ਕੈਲੀਫੋਰਨੀਆ ਦੇ ਵਿੱਚ ਬਾਕੀ ਸਟੇਟਾਂ ਨਾਲੋਂ ਕਿੰਨੀ ਜ਼ਿਆਦਾ ਮਹਿੰਗੀ ਆ, ਤੇ ਉਹਦੇ ਉੱਤੇ ਕਿਉਂ ਕੁਛ ਕੰਮ ਨਹੀਂ ਕਰ ਰਹੇ ਹੈਗੇ। ਸੋ ਕੈਲੀਫੋਰਨੀਆ ਦੇ ਵਿੱਚ ਹੁਣ ਜਿਹੜੇ ਲੋਕ ਆ ਉਹਨਾਂ ਕੋਲ ਚੁਆਇਸ ਤਾਂ ਕੋਈ ਹੈ ਨਹੀਂ, ਪਰ ਕਹਿੰਦੇ ਭਈ ਜਿਹੜੀਆਂ ਡੈਮੋਕ੍ਰੇਟਸ ਦੀਆਂ ਪਾਲਿਸੀਜ਼ ਹੈਗੀਆਂ ਆ ਉਹ ਹੁਣ ਲੋਕਾਂ ਨੂੰ ਹਰਟ ਕਰਨ ਬਹੁਤ ਲੱਗ ਪਈਆਂ ਹੈਗੀਆਂ, ਖਾਸ ਕਰਕੇ ਇਨਫਲੇਸ਼ਨ ਨੂੰ ਲੈ ਕੇ। 1 in 5 ਕੈਲੀਫੋਰਨੀਅਨਸ ਕਹਿੰਦੇ ਵੀ ਮੋਸਟ ਕੈਟਾਗਰੀ ਜਿਹੜੀ ਆ ਇਸ਼ੂਜ਼, ਖਾਸ ਕਰਕੇ ਡੈਮੋਕ੍ਰੇਟ ਗਵਰਨਰ ਗੈਬਨ ਨਿਊਸਮ ਤੇ ਲੈਜਿਸਲੇਚਰ ਦੇ ਹੈਗੇ ਆ, ਉਹ ਜੌਬਸ ਆ, ਇਕਨੋਮੀ ਆ, ਇਨਫਲੇਸ਼ਨ। ਆਪਾਂ ਦੇਖਿਆ ਵੀ ਆਈਟੀ ਸੈਕਟਰ 'ਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੇ ਆਫ ਹੋਈ ਹੈਗੀ ਆ। ਰੀਅਲ ਸਟੇਟ ਮਾਰਕੀਟ ਹਜੇ ਵੀ ਪ੍ਰਾਈਸਿਸ ਬਹੁਤ ਹਾਈ ਆ, ਈਵਨ ਦੋ ਸਟੈਂਡ ਸਟਿਲ ਆ, ਘਰ ਵਿਕ ਨਹੀਂ ਰਹੇ ਹੈਗੇ। ਕੁਛ ਏਰੀਏ 'ਚ ਹੈਗੇ ਆ, ਮੇ ਬੀ ਬੇ ਏਰੀਏ 'ਚ, ਪਰ ਬਹੁਤ ਸਾਰਾ ਜਿਹੜਾ ਕੈਲੀਫੋਰਨੀਆ ਦਾ ਏਰੀਆ ਹੈ ਉੱਥੇ ਮਾਰਕੀਟ ਖੜੀ ਹੋਈ ਹੈਗੀ ਆ। ਇੰਟਰਸਟ ਰੇਟ ਹਾਈ ਆ, ਲੋਕਾਂ ਲਈ ਅਫੋਰਡ ਕਰਨਾ ਬਹੁਤ ਔਖਾ ਆ। ਸਰਵਿਸ ਇੰਪਲਾਈਜ਼ ਇੰਟਰਨੈਸ਼ਨਲ ਯੂਨੀਅਨ ਨੇ ਇਹ ਪੁਸ਼ ਕੀਤਾ ਸੀ ਵੀ ਜਿਹੜੇ ਫਾਸਟ ਫੂਡ ਦੇ ਵੇਜਸ ਆ ਇਹ ਵਧਣੇ ਚਾਹੀਦੇ ਹੈਗੇ ਆ। ਹੁਣ ਇਹ ਕਹਿੰਦੇ ਆ ਵੀ ਜੇ 10 ਸੈਂਟ ਇਨਕਰੀਜ਼ ਹੁੰਦਾ ਬਰਗਰ ਦਾ, ਕੰਜ਼ਿਊਮਰਸ ਪੇ ਕਰੂਗੇ, ਪਰ ਜੇ 50 ਸੈਂਟ ਹੁੰਦਾ ਤੇ ਜੇ ਕਿਸੇ ਦੇ 5 ਨਿਆਣੇ ਆ, ਆਪ ਜਾਂਦੇ ਆ, ਜਾਂ 3 ਨਿਆਣੇ ਵੀ ਆ, ਉਹ 2 ਵਾਰੀ ਸੋਚੂਗਾ ਵੀ ਇੰਨਾ ਕੁਛ ਮੈਂ ਅਫੋਰਡ ਕਰ ਸਕਦਾ ਕਿ ਨਹੀਂ। ਕਹਿੰਦੇ ਵੀ ਲੋਕਾਂ ਨੂੰ ਪਤਾ ਉਦੋਂ ਲੱਗਣਾ ਜਦੋਂ ਉਹਨਾਂ ਦੇ ਕੋਲ ਜਿਹੜੇ ਕ੍ਰੈਡਿਟ ਕਾਰਡਾਂ ਦੇ ਬਿੱਲ ਆ ਉਹ ਆਣੇ ਸ਼ੁਰੂ ਹੋਣੇ ਹੈਗੇ ਆ, ਵੀ ਸਾਡਾ ਇਸ ਮਹੀਨੇ ਦਾ ਜਿਹੜਾ ਬਿੱਲ ਆ ਉਹ ਇਹ ਹੋ ਰਿਹਾ ਹੈਗਾ ਆ ਵੀ ਇੰਨਾ ਜ਼ਿਆਦਾ ਇਨਕਰੀਜ਼ ਹੋ ਗਿਆ। ਬਹੁਤ ਸਾਰੇ ਡੈਮੋਕ੍ਰੇਟ ਜੋ ਆ ਉਹ ਉਹਨਾਂ ਨੇ ਸਪੋਰਟ ਵੀ ਕੀਤੀ ਆ ਇਨਕਮ ਬੇਸਡ ਪਲਾਨ, ਕਿਸ ਤਰ੍ਹਾਂ ਜਿਹੜੇ ਲੋਕ ਆ ਉਹਨਾਂ ਨੂੰ ਇਲੈਕਟ੍ਰੀਸਿਟੀ ਦੇ ਵਿੱਚ ਕੁਛ ਨਾ ਕੁਛ ਛੋਟ ਦਿੱਤੀ ਜਾ ਸਕੇ। ਹਜੇ ਰੌਲਾ ਰੱਪਾ ਹੀ ਜ਼ਿਆਦਾ ਪੈ ਰਿਹਾ ਹੈਗਾ, ਇਹਦੇ ਬਾਰੇ ਜਿਹੜਾ ਕੋਈ ਠੋਸ ਜਿਹੜਾ ਸਬੂਤ ਆ ਉਹ ਬਾਹਰ ਨਹੀਂ ਆਇਆ ਹੈਗਾ। ਇਸ ਟਾਈਮ ਦੇ ਉੱਤੇ ਕੈਲੀਫੋਰਨੀਆ ਦੇ ਜਿਹੜੇ ਡੈਮੋਕ੍ਰੇਟਸ ਆ ਉਹ ਬੜੇ ਆਪਣੇ ਆਪ ਨੂੰ ਅਨਯੂਜੂਅਲ ਕਹਿੰਦੇ ਪੋਜੀਸ਼ਨ ਦੇ ਵਿੱਚ ਡਿਫੈਂਸ ਦੇ ਉੱਤੇ ਹੈਗੇ ਆ, ਖਾਸ ਕਰਕੇ ਜਿਹੜੇ ਉਹਨਾਂ ਨੇ ਆਪਣੇ ਲਿਬਰਲ ਆਈਡੀਅਲਸ ਨੂੰ ਪੁਸ਼ ਕੀਤਾ ਹੈਗਾ ਆ, ਜਿਹਦੇ ਨਾਲ ਹੁਣ ਆਮ ਇਨਸਾਨ ਜਿਹੜਾ ਆਮ ਲੋਕ ਆ ਉਹਦੇ ਰਹਿਣਾ ਬਹੁਤ ਔਖਾ ਹੋਇਆ ਹੈਗਾ। ਸਟੇਟ ਸੈਨੇਟਰ ਮਰੀਆ ਐਲੇਨਾ ਡੋਰਾਜ਼ੋ ਜੋ ਡੈਮੋਕ੍ਰੇਟ ਲਾਸ ਐਂਜਲਸ ਤੋਂ ਆ, ਜਿਨ੍ਹਾਂ ਨੇ ਇਹ ਮਿਨੀਮਮ ਵੇਜ ਵਾਲਾ ਲਾਅ ਕ੍ਰੀਏਟ ਕੀਤਾ ਸੀ ਹੈਲਥ ਵਰਕਰਸ ਨੂੰ ਲੈ ਕੇ ਵੀ, ਉਹਨਾਂ ਨੇ ਕਿਹਾ ਵੀ ਸਟੇਟ ਮਹਿੰਗੀ ਹੈਗੀ ਆ, ਪਰ ਬਹੁਤ ਸਾਰੇ ਜਿਹੜੇ ਫੂਡ ਦੇ ਰੈਸਟੋਰੈਂਟਸ ਹੈਗੇ ਆ ਬਾਕੀਆਂ ਸਟੇਟਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਇਹ ਪੈਸੇ ਬਣਾਉਂਦੇ ਹੈਗੇ ਆ, ਪਰ ਓਵਰਆਲ ਜੇ ਦੇਖਿਆ ਜਾਵੇ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਲਾਸ ਐਂਜਲਸ ਟਾਈਮ ਦੇ ਇਸ ਆਰਟੀਕਲ ਦੇ ਵਿੱਚ ਉਹਨਾਂ ਨੇ ਇਹ ਸ਼ੋਅ ਕੀਤਾ ਆ ਵੀ ਕੈਲੀਫੋਰਨੀਆ ਦੇ ਵਿੱਚ ਇਕਨੋਮੀ ਨੂੰ ਲੈ ਕੇ, ਜੌਬਸ ਨੂੰ ਲੈ ਕੇ, ਬੰਦੇ ਨੂੰ ਇੱਥੇ ਰਹਿਣ ਦੇ ਲਈ
ਜੋ ਚੀਜ਼ਾਂ ਚਾਹੀਦੀਆਂ, ਖਾਸ ਕਰਕੇ ਤੁਹਾਡਾ ਰੈਂਟ ਜਾਂ ਘਰ, ਫੂਡ, ਕੱਪੜੇ, ਇਹ ਸਾਰਾ ਕੁਝ ਬਹੁਤ ਮਹਿੰਗਾ ਹੋ ਗਿਆ। ਜੀ, ਬਿਲਕੁਲ। ਉੱਧਰ ਜਦੋਂ ਬਿਜਲੀ ਦੀ ਉਹ ਤੁਸੀਂ ਗੱਲ ਕਰ ਰਹੇ ਸੀ, ਸੋਲਰ ਤੇ ਵਿੰਡ ਐਨਰਜੀ ਨੂੰ ਲੈ ਕੇ ਅਮਰੀਕਾ ਦੇ ਵਿੱਚ ਕਹਿੰਦੇ ਵੀ ਕੈਲੀਫੋਰਨੀਆ, ਟੈਕਸਸ ਇਸ ਟਾਈਮ ਹੌਟ ਸਪੌਟ ਬਣਦੇ ਨਜ਼ਰ ਆ ਰਹੇ ਆ। ਕੈਲੀਫੋਰਨੀਆ ਦੇ ਵਿੱਚ ਪਿਛਲੇ ਵਰ੍ਹੇ ਕੁੱਲ ਮਿਲਾ ਕੇ ਸੋਲਰ ਦੇ ਜ਼ਰੀਏ 69,000 ਗੀਗਾਵਾਟ ਆਵਰ ਉਹਦੀ ਬਿਜਲੀ ਦੀ ਪ੍ਰੋਡਕਸ਼ਨ ਹੋਈ, ਵਿੰਡ ਦੇ ਨਾਲ 15 ਗੀਗਾਵਾਟ ਆਵਰ। ਇਸੇ ਤਰੀਕੇ ਦੇ ਨਾਲ ਟੈਕਸਸ ਦੇ ਵਿੱਚ ਕਹਿੰਦੇ ਵੀ 31 ਜਿਹੜੀ ਗੀਗਾਵਾਟ ਆਵਰ, 31,000 ਗੀਗਾਵਾਟ ਆਵਰ ਸੋਲਰ ਦੇ ਨਾਲ ਤੇ 120 ਗੀਗਾਵਾਟ ਆਵਰ ਜਿਹੜੀ ਵਿੰਡ ਦੇ ਨਾਲ ਬਣੀ ਆ। ਸੋ ਕਹਿੰਦੇ ਵੀ ਇਹ ਜਿਹੜੀਆਂ ਸਟੇਟਸ ਇਸ ਟਾਈਮ ਲੀਡ ਕਰ ਰਹੀਆਂ ਆ ਸੋਲਰ ਪਾਵਰ ਜਨਰੇਸ਼ਨ ਨੂੰ ਲੈ ਕੇ। ਅਮਰੀਕਾ ਦੇ ਵਿੱਚ ਜਿੱਦਾਂ ਹੁਣ ਬਿਜਲੀ ਲਗਾਤਾਰ ਮਹਿੰਗੀ ਹੋ ਰਹੀ ਆ, ਨਵੇਂ ਜਿਹੜੇ ਨਿੰਮ ਦੇ ਕਾਨੂੰਨਾਂ ਦੇ ਨਾਲ ਜਿਹੜੀ ਵਾਧੂ ਬਿਜਲੀ ਬਣਦੀ ਹੈ ਕੈਲੀਫੋਰਨੀਆ ਦੇ ਵਿੱਚ, ਉਸ ਦੀ ਹੁਣ ਤੁਹਾਨੂੰ ਮਨੀ ਕੋਈ ਬਹੁਤੀ ਜਿਹੜੀ ਉਹ ਨਹੀਂ ਮਿਲਦੀ ਹੈਗੀ, ਉਹ ਵੀ ਉਹਨਾਂ ਨੇ ਕਾਫੀ ਘਟਾ ਦਿੱਤੀ ਆ, ਜਿਸ ਕਰਕੇ ਸੋਲਰ ਵਾਲਾ ਕੰਮ ਵੀ ਥੋੜ੍ਹਾ ਬਹੁਤਾ ਠੰਡਾ ਪਿਆ ਨਜ਼ਰ ਆਉਂਦਾ ਆ। ਓਵਰਆਲ ਕਹਿੰਦੇ ਜੇ ਦੇਖਿਆ ਜਾਵੇ ਤਾਂ ਅਮਰੀਕਾ ਦੇ ਵਿੱਚ ਵਿੰਡ ਤੇ ਸੋਲਰ ਪਾਵਰ ਪ੍ਰੋਡਿਊਸ ਤਾਂ ਕਰ ਰਹੀ ਆ, ਪਰ ਕੰਪੈਰੀਟਿਵਲੀ ਜਿਹੜਾ ਉਹ ਜਿਹੜੀ ਉਹ ਕਾਫੀ ਘੱਟ ਹੈਗੀ ਆ। 2014 ਦੇ ਮੁਕਾਬਲੇ 8 ਗੁਣਾ ਇਸ ਦੇ ਵਿੱਚ ਇਜ਼ਾਫਾ ਹੋਇਆ ਹੈਗਾ ਆ। ਸੋ ਡੈਕਡ ਦੇ ਵਿੱਚ ਜਿਹੜੀ ਵਿੰਡ ਐਨਰਜੀ ਆ ਉਹ ਦੁੱਗਣੀ ਹੋਈ ਆ। ਸੋ ਓਵਰਆਲ ਜਿਹੜੀਆਂ ਚੀਜ਼ਾਂ ਆ ਲਗਾਤਾਰ ਵੱਧ ਰਹੀਆਂ। ਕੈਲੀਫੋਰਨੀਆ ਨੇ ਤਾਂ ਨਵਾਂ ਕਾਨੂੰਨ ਬਣਾਇਆ ਹੈਗਾ ਕੁਛ ਵਰ੍ਹੇ ਪਹਿਲਾਂ ਦਾ, ਵੀ 2020 ਤੋਂ ਬਾਅਦ ਦੇ ਜਿਹੜੇ ਵੀ ਨਵੇਂ ਘਰ, ਕੋਈ ਵੀ ਬਿਲਡਿੰਗਸ ਬਣਨੀਆਂ, ਉਹਨਾਂ ਸਾਰਿਆਂ ਦੇ ਉੱਤੇ ਸੋਲਰ ਜਿਹੜੇ ਆ ਉਹ ਲਾਉਣੇ ਲਾਜ਼ਮੀ ਹੈਗੇ ਆ। ਸੋ ਕੈਲੀਫੋਰਨੀਆ ਵਧਾ ਤਾਂ ਇਹ ਜਿਹੜੇ ਡੈਮੋਕ੍ਰੇਟ ਪਾਰਟੀ ਵਾਲੇ ਇਸ ਪਾਸੇ ਵੱਲ ਨੂੰ ਰਹੇ ਆ ਵੀ ਇੱਥੇ ਕੋਈ ਵੀ ਅਸੀਂ ਗੈਸ ਪਾਵਰਡ ਜਿਹੜੀ ਗੱਡੀ ਆ 2035 ਤੋਂ ਬਾਅਦ ਦੇ ਵਿੱਚ ਨਹੀਂ ਵੇਚਣੀ, ਪਰ ਉਸ ਦੇ ਲਈ ਇਨਫਰਾਸਟ੍ਰਕਚਰ ਤੇ ਢਾਂਚਾ ਜਿਹੜਾ ਉਹ ਤਿਆਰ ਕਰਨਾ ਥੋੜਾ ਅਜੇ ਔਖਾ ਹੋਇਆ ਪਿਆ ਆ। ਕੱਲ ਦੀਆਂ ਬਹੁਤ ਸਾਰੀਆਂ ਵੀਡੀਓਜ਼ ਹਰਜੋਤ ਸਿੰਘ ਜੀ ਆ ਰਹੀਆਂ, ਤੁਸੀਂ ਮੈਕਡੋਨਲਡਸ ਦੀ ਗੱਲ ਕਰ ਰਹੇ ਸੀਗੇ ਵੀ ਉੱਥੇ ਉਹਨਾਂ ਨੇ ਜਿਹੜੇ ਰਜਿਸਟਰ ਆ ਉਹ ਕਾਫੀ ਹੱਦ ਤੱਕ ਬੰਦ ਕਰਤੇ ਜਾਂ EMPLOYEE ਜਿਹੜੇ ਉਹ ਘਟਾ ਦਿੱਤੇ ਆ, ਕਿਉਂਕਿ $20 ਪਰ ਆਵਰ ਦੇ ਉੱਤੇ ਕਹਿੰਦੇ ਵੀ ਸਾਡਾ ਗੁਜ਼ਾਰਾ ਨਹੀਂ ਆ। ਪੀਜ਼ਾ ਹਟ ਤੇ ਹੋਰ ਬਹੁਤ ਸਾਰੀਆਂ ਫਰੈਂਚਾਈਜ਼ਿਸ ਨੇ ਆਲਰੇਡੀ ਐਲਾਨ ਦਿੱਤਾ ਸੀਗਾ 1 ਅਪ੍ਰੈਲ ਆਉਣ ਤੋਂ ਪਹਿਲਾਂ ਹੀ ਵੀ ਉਹ ਜਿਹੜੇ ਘੱਟ ਕਰ ਰਹੇ ਆ ਜੌਬਸ ਜਿਹੜੀਆਂ ਉਹ ਘੱਟ ਕਰਨਗੇ। ਹੁਣ ਤੁਹਾਨੂੰ ਜਦੋਂ ਤੁਸੀਂ ਫਾਸਟ ਫੂਡ ਫਰੈਂਚਾਈਜ਼ੀ ਦੇ ਉੱਤੇ ਜਾਂਦੇ ਆ, ਜੇ ਉੱਥੇ EMPLOYEE ਘੱਟ ਹੋਣਗੇ ਤਾਂ ਹੋ ਸਕਦਾ ਆ ਵੀ ਤੁਹਾਨੂੰ ਉੱਥੇ ਵਕਤ ਜ਼ਿਆਦਾ ਜਿਹੜਾ ਉਹ ਲੱਗੇ। ਚੀਜ਼ਾਂ ਜਿਹੜੀਆਂ ਮਹਿੰਗੀਆਂ ਉਹ ਤੁਸੀਂ ਆਲਰੇਡੀ ਦੱਸ ਹੀ ਚੁੱਕੇ ਆ। ਸੋ ਇੰਡਸਟਰੀ ਦੇ ਵਿੱਚ ਕਾਫੀ ਇਹ ਆਉਣ ਵਾਲੇ ਜਿਹੜਾ ਸਮਾਂ ਆ ਇਸ ਦੇ ਵਿੱਚ ਆਪਾਂ ਨੂੰ ਫਰਕ ਨਜ਼ਰ ਪੈਂਦਾ ਦਿਖੇਗਾ। ਜੀ, ਅਗਲੀ ਖਬਰ ਵੱਲ ਚਲੀਏ ਤੇ ਇਨਫਲੇਸ਼ਨ ਨੂੰ ਲੈ ਕੇ ਆ, ਕਹਿੰਦੇ ਵੀ ਜਿਹੜਾ ਫੈਡਰਲ ਰਿਜ਼ਰਵ ਬੋਰਡ ਆ ਉਹਦੇ ਲਈ ਬਹੁਤ ਸਖਤ ਸਮਾਂ ਹੈਗਾ ਇਸ ਟਾਈਮ ਦੇ ਉੱਤੇ, ਕਿਸ ਤਰ੍ਹਾਂ ਜਿਹੜਾ ਇਨਫਲੇਸ਼ਨ ਨੂੰ ਡਾਊਨ ਕੀਤਾ ਜਾਵੇ। CNBC ਨੇ ਅੱਜ ਰਿਪੋਰਟ ਕੀਤਾ ਆ, ਮਿਸਟਰ ਕੋਹਨ ਕਰਕੇ ਹੈਗੇ ਆ, ਉਹਨਾਂ ਨੇ ਇਹ ਦੱਸਿਆ ਆ ਵੀ 2% ਤੱਕ ਫੈਡਰਲ ਰਿਜ਼ਰਵ ਬੋਰਡ ਨੂੰ ਇਨਫਲੇਸ਼ਨ ਲਿਆਣੀ ਬਹੁਤ ਔਖੀ ਹੋਊਗੀ। ਈਵਨ ਦੋ ਕਹਿੰਦੇ ਵੀ ਜਿਹੜੀ ਕਰੰਟ ਮਾਰਕੀਟ ਦੀ ਰੈਲੀ ਹੋ ਰਹੀ ਆ ਸਟਾਕ ਮਾਰਕੀਟ ਦੀ, ਇਹ 1999 ਵਾਲਾ .com ਬੂਮ ਵਰਗਾ ਤਾਂ ਨਹੀਂ ਹੈਗਾ, ਪਰ ਇਹਦਾ ਜਿਹੜਾ ਅਸਰ ਆ ਕਾਫੀ ਕੁਛ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਪੈਣ ਜਾ ਰਿਹਾ ਆ। ਜੋ ਦਾ .72 CEO ਜਿਹੜੇ ਆ ਇਹ ਜਿਨ੍ਹਾਂ ਦਾ ਨਾਮ ਹੈ ਤੁਹਾਨੂੰ ਦੱਸਿਆ ਹੈਗਾ ਕੋਹੇਨ, ਉਹਨਾਂ ਨੇ ਇਹ ਦੱਸਿਆ ਆ, ਪਰ ਮੈਨੂੰ ਲੱਗਦਾ ਹੈ ਕਹਿੰਦੇ ਵੀ 3 ਵਾਰੀ ਜੋ ਫੈਡਰਲ ਰਿਜ਼ਰਵ ਬੋਰਡ ਆ ਉਹ ਇੰਟਰਸਟ ਰੇਟ ਇਸ ਸਾਲ ਘਟਾ ਸਕਦਾ ਆ। ਇਹ ਵੱਖ-ਵੱਖ ਜਿਹੜੇ ਇਕੋਨੋਮਿਸਟ ਆ ਉਹ ਦੱਸਦੇ ਰਹਿੰਦੇ ਆ, ਸੋ ਆਪਾਂ ਹਰ ਇੱਕ ਦਾ ਹੀ ਤੁਹਾਨੂੰ ਦੱਸਦੇ ਰਹਿੰਦੇ ਵੀ ਆਹ ਇਕੋਨੋਮਿਸਟ ਜਾਂ ਆਹ CEO ਆ ਕਹਿ ਰਿਹਾ, ਸੋ ਕੋਈ ਆਪੋਜ਼ਿਟ ਜਾਂਦਾ, ਕੋਈ ਹੱਕ 'ਚ ਜਾਂਦਾ, ਪਤਾ ਕੁਛ ਨਹੀਂ, ਪਰ ਖਬਰਾਂ ਜ਼ਰੂਰ ਤੁਸੀਂ ਸੁਣਦੇ ਰਿਹਾ ਕਰੋ ਤਾਂ ਕਿ ਹਰ ਰੋਜ਼ ਕਿਸ ਨੇ ਕੀ ਗਿਆ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਰਿਹਾ ਕਰੀਏ। ਜੀ, ਇੱਕ ਛੋਟੀ ਜਿਹੀ ਹੋਰ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਆ। ਇਕੋਨਮੀ ਦੇ ਨਾਲ ਸੰਬੰਧਿਤ ਕੁਝ ਹੋਰ ਖਬਰਾਂ ਦੇ ਵਿੱਚ ਵੀ ਆਪਾਂ ਗੱਲਬਾਤ ਜਿਹੜੀ ਉਹ ਕਰਦੇ ਆ, ਤੇ ਜੁੜੇ ਰਹਿਣਾ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ब्रेक तो बाद जी करी फिर आप सब का स्वागत है। सो तो प्रोग्राम चल रहा जी इस मौके अपडेट अमेरिका। हरजोत सिंह जी स्वागत है जी, सत श्री अकाल। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ।
ਮਾਰਚ ਮਹੀਨੇ ਦੇ ਜਿਹੜੇ ਆંકੜੇ ਆ ਪ੍ਰਾਈਵੇਟ ਪੇਰੋਲਸ ਦੇ ਸਾਹਮਣੇ ਆਏ ਆ। ਏਡੀਪੀ ਜੋ ਕਿ ਇੱਕ ਕਾਫੀ ਵੱਡੀ ਕੰਪਨੀ ਆ, ਪ੍ਰਾਈਵੇਟ ਪੇਰੋਲਸ ਰਨ ਕਰਦੀ, ਉਹਨਾਂ ਨੇ ਕਿਹਾ ਵੀ ਪ੍ਰਾਈਵੇਟ ਪੇਰੋਲਸ ਮਾਰਚ ਮਹੀਨੇ 'ਚ 1,84,000 ਦੇ ਵਿੱਚ ਦੇ ਨਾਲ ਵਾਧਾ ਹੋਇਆ ਆ। ਜੋ ਕਿਆਸ ਰਹੀਆਂ ਸੀ ਉਸ ਦੇ ਨਾਲੋਂ ਆંકੜੇ ਜਿਹੜੇ ਆ ਉਹ ਉੱਤੇ ਆਏ ਆ। ਸੋ ਇਹਦਾ ਮਤਲਬ ਆ ਵੀ ਇੰਪਲੋਇਮੈਂਟ ਪਿਕਅਪ ਹੋ ਰਹੀ ਆ। ਜੀ। ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਕੱਲ ਵੀ ਆਪਾਂ ਡਿਸਕਸ ਕੀਤਾ ਸੀ, ਇਹ ਅਪ੍ਰੈਲ ਦਾ ਮਹੀਨਾ ਆ ਜੋ ਅਮਰੀਕਾ ਦੀਆਂ ਵੱਖ-ਵੱਖ ਸਟੇਟਾਂ ਦੇ ਵਿੱਚ, ਕੈਨੇਡਾ ਦੀਆਂ ਸਾਰੀਆਂ ਸਟੇਟਾਂ ਦੇ ਵਿੱਚ ਸਿੱਖ ਹੈਰੀਟੇਜ ਮੰਥ ਕਰਕੇ ਜਿਹੜਾ ਮਨਾਇਆ ਜਾ ਰਿਹਾ ਹੈਗਾ। ਤੇ ਉਸ ਦੇ ਦੌਰਾਨ ਬਹੁਤ ਸਾਰੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਸਿੱਖਾਂ ਬਾਰੇ, ਪੰਜਾਬੀਆਂ ਬਾਰੇ, ਪੰਜਾਬੀ ਕਲਚਰ ਬਾਰੇ ਦੱਸਿਆ ਜਾਂਦਾ ਆ। ਸੋ ਆਪਾਂ ਵਾਰ-ਵਾਰ ਬੇਨਤੀ ਕਰਦੇ ਹਾਂ, ਜ਼ਰੂਰ ਆਪਣੇ ਜਿੱਥੇ ਤੁਹਾਡੇ ਬੱਚੇ ਪੜ੍ਹਦੇ ਸਕੂਲਾਂ 'ਚ ਜ਼ਰੂਰ ਪੇਰੈਂਟਸ ਜਾਣ, ਟੀਚਰਾਂ ਦੇ ਨਾਲ ਡਿਸਕਸ ਕਰਨ। ਤੇ ਉਸ ਤੋਂ ਬਾਅਦ ਆਪਣੇ ਜੋ ਵੀ ਜਿੱਥੇ ਤੁਹਾਡੇ ਘਰ ਹੈਗੇ ਆ, ਤੁਹਾਡੇ ਏਰੀਏ ਦੇ ਪੁਲਿਸ ਸਟੇਸ਼ਨ, ਫਾਇਰ ਡਿਪਾਰਟਮੈਂਟਸ, ਉਹਨਾਂ ਨੂੰ ਵਿਸਾਖੀ ਦੇ ਉੱਤੇ ਕਿਸੇ ਤਰ੍ਹਾਂ ਦਾ ਵੀ, ਜੇ ਤੁਸੀਂ ਡੋਨਟਸ, ਕੌਫੀ, ਪੀਜ਼ਾ ਲੈ ਕੇ ਜਾਂਦੇ ਆ, ਪਿਛਲੇ ਸਮਿਆਂ 'ਚ ਬਹੁਤ ਆਪਣੇ ਭੈਣਾਂ ਭਰਾਵਾਂ ਨੇ ਕੀਤਾ, ਤੇ ਉਹ ਜ਼ਰੂਰ ਕਰੋ। ਉਹਦੇ ਨਾਲ ਕੀ ਆ ਵੀ ਜਿਸ ਚੀਜ਼ ਦਾ ਆਪਾਂ ਰੌਲਾ ਪਾਉਂਦੇ ਆ ਵੀ ਸਾਡਾ ਲੋਕਾਂ ਨੂੰ ਪਤਾ ਲੱਗੇ ਸਿੱਖ ਕੌਣ ਹੈਗੇ ਆ, ਇਹ ਦਸਤਾਰਾਂ ਵਾਲੇ ਕੌਣ ਆ, ਕੀ ਇਹਨਾਂ ਦਾ ਕਲਚਰ ਆ, ਕੀ ਇਹਨਾਂ ਦਾ ਧਰਮ ਹੈਗਾ, ਤਾਂ ਕਿ ਕਿਤੇ ਭਾਰੀ ਪੈਂਦੀ ਹੈਗੀ ਆ ਔਖੇ ਸਮੇਂ ਉਹ ਸਾਡੇ ਨਾਲ ਖੜਨ। ਜਿਸ ਤਰ੍ਹਾਂ ਜਿਹੜੀ ਅਮਰੀਕਾ ਦੀ ਸਰਕਾਰ ਪੂਰੇ ਜ਼ੋਰ ਲਾ ਕੇ ਉਹ ਸਿੱਖਾਂ ਦੇ ਨਾਲ ਇਸ ਟਾਈਮ ਦੇ ਉੱਤੇ ਖੜੀ ਹੋਈ ਹੈਗੀ ਆ। ਸੋ ਜੇ ਕਿਤੇ ਆਪਣੇ ਕਿਸੇ ਵੀ ਭੈਣ ਭਰਾ ਨੇ ਆਪਣੇ ਏਰੀਏ 'ਚ ਕੋਈ ਇੱਦਾਂ ਦਾ ਪ੍ਰੋਗਰਾਮ ਕੀਤਾ, ਜ਼ਰੂਰ ਸਾਡੇ ਨਾਲ ਸਾਂਝਾ ਕਰਿਓ ਤਾਂ ਕਿ ਆਪਣੇ ਸਰੋਤਿਆਂ ਦੇ ਨਾਲ ਅਸੀਂ ਜਿਹੜਾ ਸਾਂਝਾ ਕਰ ਸਕੀਏ। ਇਸੇ ਤਰ੍ਹਾਂ ਦੱਸਦੇ ਜਾਈਏ, ਅੱਜ ਮਡੇਰਾ ਦੇ ਵਿੱਚ ਪਹੁੰਚੋ ਜੀ ਜ਼ਰੂਰ। ਉੱਥੇ ਜਿਹੜੇ ਵਿਸਾਖੀ ਦੇ ਸੰਬੰਧ ਦੇ ਵਿੱਚ ਸਿੱਖਾਂ ਦੇ ਪ੍ਰਤੀ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਜਾਣਾ ਆ ਉੱਥੋਂ ਦੀ ਸਿਟੀ ਕੌਂਸਲ ਦੇ ਦੁਆਰਾ। 3 ਅਪ੍ਰੈਲ ਆ, ਅੱਜ ਸ਼ਾਮੀ 5 ਤੋਂ 6 ਵਜੇ ਦੇ ਵਿੱਚ ਉੱਥੇ ਦਾ ਜਿਹੜਾ ਸਿਟੀ ਹਾਲ ਮਡੇਰੇ ਦਾ ਉੱਥੇ। ਸੋ ਇੱਕ ਚੰਗੀ ਗੱਲ ਜਿਹੜੀ ਉਹ ਹੈਗੀ ਆ। ਸੋ ਜ਼ਰੂਰ ਪਹੁੰਚਿਓ ਮਡੇਰਾ ਦੇ ਵਿੱਚ ਅੱਜ ਨੂੰ ਸ਼ਾਮੀ 5 ਤੋਂ 6 ਵਜੇ ਦੇ ਵਿੱਚ। ਲੋਕੇਸ਼ਨ ਜਿਹੜੀ ਆ ਉੱਥੇ ਦੀ ਸਿਟੀ ਹਾਲ ਆ, 205 ਵੈਸਟ 4th ਸਟਰੀਟ ਮਡੇਰਾ। ਇੱਥੇ ਸਿੱਖਾਂ ਨੂੰ ਸਨਮਾਨਿਤ ਇੱਕ ਹਿਸਾਬ ਦੇ ਨਾਲ ਪ੍ਰੋਕਲੇਮੇਸ਼ਨ, ਉਹਨਾਂ ਨੂੰ ਸਨਮਾਨਿਤ ਜਿਹੜਾ ਕੀਤਾ ਜਾਊਗਾ, ਇਸ ਦੇ ਬਾਰੇ ਜਿਹੜਾ ਰੈਜ਼ੋਲੂਸ਼ਨ ਆ ਉਹ ਪੇਸ਼ ਕੀਤਾ ਜਾਣਾ ਹੈ। ਸੋ ਜ਼ਰੂਰ ਮਡੇਰੇ ਵਾਲੇ ਇਰਦ ਗਿਰਦ ਰਹਿ ਰਹੇ ਆ ਫਰੈਜ਼ਨੋ ਤੋਂ, ਬਾਕੀ ਜਿਹੜੇ ਵੀ ਲੋਕ ਆ ਉਹ ਵੱਧ ਤੋਂ ਵੱਧ ਪਹੁੰਚਣ ਦੀ ਜਿਹੜੀ ਉਹ ਕੋਸ਼ਿਸ਼ ਕਰੋ। ਸੋ ਓਵਰਆਲ ਇਹਦੇ ਨਾਲ ਵਧੀਆ ਜਿਹੜਾ ਹੋ ਰਹਿੰਦਾ ਆ। ਤੇ ਬਾਕੀ ਹਰਜੋਤ ਸਿੰਘ ਜੀ ਦੱਸ ਜਾਈਏ ਕੁਛ ਜਿਹੜੀਆਂ ਅਨਾਊਂਸਮੈਂਟ ਆ ਉਹ ਦੱਸ ਜਾਈਏ। ਵਾਸ਼ਿੰਗਟਨ ਡੀਸੀ ਦੇ ਵਿੱਚ ਆਉਂਦੇ ਸ਼ਨੀਚਰਵਾਰ ਨੂੰ ਸਿੱਖ ਪਰੇਡ ਜਿਹੜੀ ਉਹ ਕਰਵਾਈ ਜਾ ਰਹੀ ਆ। ਉਹ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਹੋ ਰਹੀ ਆ। ਉਸ ਪਰੇਡ ਦੇ ਵਿੱਚ ਪੰਜਾਬੀ ਰੇਡੀਓ USA ਦੀ ਟੀਮ ਪਹੁੰਚ ਰਹੀ ਆ। 6 ਤਰੀਕ ਨੂੰ ਵਾਸ਼ਿੰਗਟਨ ਡੀਸੀ ਦੇ ਵਿੱਚ ਜਿਹੜੀ ਕੈਪੀਟਲ ਬਿਲਡਿੰਗ ਆ, ਜਿੱਥੇ ਉਹ ਉੱਚਾ ਜਿਹਾ ਸਮਾਰਕ ਬਣਿਆ ਹੈਗਾ ਆ, ਤੇ ਉੱਥੇ ਪਹੁੰਚਣਾ ਆ। ਉੱਥੇ ਜਿਹੜੀ ਸਿੱਖ ਪਰੇਡ ਹੋਣੀ ਆ, ਤੇ ਅਸੀਂ ਪੰਜਾਬੀ ਰੇਡੀਓ USA ਦੇ ਉੱਤੇ ਕਵਰੇਜ ਵੀ ਉਸਦੀ ਕਰਾਂਗੇ, ਤੇ ਟੀਮ ਵੀ ਜਿਹੜੀ ਉੱਥੇ ਪਹੁੰਚ ਰਹੀ ਆ। ਸੋ ਉਸ ਦੀ ਕਵਰੇਜ ਦੇ ਲਈ, ਤੇ ਨਾਲੇ ਜਿੰਨੇ ਵੀ ਸਾਡੇ ਕੋਈ ਸਰੋਤੇ, ਸਾਡੇ ਦਰਸ਼ਕ ਵਾਸ਼ਿੰਗਟਨ ਡੀਸੀ ਦੇ ਵਿੱਚ ਆ, ਉਹ ਮਿਲਣਾ ਚਾਹੁੰਦੇ ਆ, ਗੱਲਬਾਤ ਕਰਨਾ ਚਾਹੁੰਦੇ ਆ, ਤੇ ਆ ਕੇ ਸਾਨੂੰ ਉੱਥੇ ਜ਼ਰੂਰ ਮਿਲ ਸਕਦੇ ਆ। ਉਸ ਦੀ ਕਵਰੇਜ ਵੀ ਤੁਸੀਂ ਪੰਜਾਬੀ ਰੇਡੀਓ USA ਦੇ ਉੱਤੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਉਸ ਨੂੰ ਤੁਸੀਂ ਦੇਖੋਗੇ। ਤੇ ਨਾਲ ਹੀ ਵਿਸਾਖੀ ਦੇ ਸੰਬੰਧ ਦੇ ਵਿੱਚ ਜੋ ਪੰਜਾਬੀ ਰੇਡੀਓ USA ਦੇ ਉੱਤੇ ਚੱਲ ਰਿਹਾ ਆ, ਇੱਕ ਲੱਕੀ ਡਰਾਅ ਜਿਹੜੇ ਉਹ ਕੱਢੇ ਜਾ ਰਹੇ ਆ, ਜਿਸ ਦੇ ਵਿੱਚ ਜਿੱਥੇ ਵੀ ਤੁਸੀਂ 1170 AM, ਜੋ ਕਿ ਪੰਜਾਬੀਆਂ ਦਾ ਕਹਿ ਸਕਦੇ ਹਾਂ ਵੀ ਸਭ ਤੋਂ ਵੱਡਾ ਸਟੇਸ਼ਨ ਆ ਕੈਲੀਫੋਰਨੀਆ 'ਚ, 50,000 ਵਾਟ ਦਾ ਬੇ ਏਰੀਏ ਤੋਂ ਜਿਹੜਾ ਉਹ ਚੱਲਦਾ ਹੈ, ਜਿਸ ਨੂੰ ਬਹੁਤ ਦੂਰ ਦੂਰ ਤੱਕ ਸੁਣਿਆ ਜਾਂਦਾ ਆ। ਜੇ ਤੁਸੀਂ 1170 AM ਸੁਣ ਰਹੇ ਆ, ਕਿਸ ਜਗ੍ਹਾ ਦੇ ਉੱਤੇ ਸੁਣ ਰਹੇ ਆ, ਤੇ ਜੇ ਸੁਣਦੇ ਹੋਏ ਤੁਸੀਂ ਕਾਲ ਕਰਦੇ ਆ, ਦੱਸਦੇ ਆ, ਆਪਣਾ ਨਾਮ ਲਿਖਵਾਉਂਦੇ ਆ, ਆਪਣਾ ਫੋਨ ਨੰਬਰ ਲਿਖਵਾਉਂਦੇ ਆ, ਤੇ ਕਿਹੜੇ ਏਰੀਏ 'ਚ ਤੁਸੀਂ 1170 AM 1170 AM ਨੂੰ ਜਿਹੜਾ ਉਹ ਸੁਣ ਰਹੇ ਆ, ਤਾਂ ਤੁਸੀਂ ਲੱਕੀ ਡਰਾ ਦੇ ਵਿੱਚ ਆਪਣਾ ਨਾਮ ਸ਼ਾਮਿਲ ਕਰਵਾ ਸਕਦੇ ਆ, ਜੋ ਕਿ ਆਉਂਦੇ ਸ਼ੁੱਕਰਵਾਰ ਨੂੰ ਪਹਿਲਾ ਜਿਹੜਾ ਉਸਦਾ ਇਨਾਮ ਆ ਉਹ ਕੱਢਿਆ ਜਿਹੜਾ ਹੋ ਜਾਣਾ ਆ। ਸੋ ਜਿਹੜੇ ਆ ਤੁਹਾਨੂੰ ਬਹੁਤ ਹੀ ਵਧੀਆ ਮੇਰੇ ਖਿਆਲ ਨਾਲ ਰਾਜਕਰਮਵੀਰ ਸਿੰਘ ਜੀ ਵੀਰਵਾਰ ਨੂੰ ਕਰ ਲਓ, ਕਿਉਂਕਿ ਸ਼ੁੱਕਰਵਾਰ ਨੂੰ ਸ਼ਾਇਦ ਤੁਸੀਂ ਵਾਸ਼ਿੰਗਟਨ ਚਲੇ ਜਾਣਾ। ਹਾਂਜੀ, ਕੋਈ ਗੱਲ ਨਹੀਂ, ਆਪਣੀ ਟੀਮ ਬਾਕੀ ਤਾਂ ਹੈਗੀ ਹੋਈ ਆ। ਮਸੂਦ ਮੱਲੀ ਉਹਨਾਂ ਦਾ ਸ਼ੋਅ ਆ, ਉਹਦੇ ਵਿੱਚ ਕਰ ਲਓ। ਤੇ ਆਪਾਂ ਕੋਸ਼ਿਸ਼ ਕਰਾਂਗੇ ਇਹ ਜਿਹੜੇ ਡਰਾਅ ਆ ਐਵਰੀ ਅਦਰ ਡੇ ਕੱਢੇ ਜਾਣ, ਜਾਂ ਇੱਕ ਦਿਨ ਛੱਡ ਕੇ। ਉਹ ਤੋਂ ਬਾਅਦ ਇੱਕ ਵੱਡਾ ਜਿਹੜਾ ਡਰਾਅ ਆ
ਉਹ ਫਿਰ ਜਿਹੜੇ ਨਹੀਂ ਸਾਰਿਆਂ ਦੇ ਨਿਕਲੇ ਉਹ ਜਾਂ ਸਾਰੇ ਨਿਕਲੇ ਆ ਉਹਨਾਂ ਦੇ ਲਈ ਕੱਢਾਂਗੇ। ਸੋ ਇਹਦੇ ਨਾਲ ਨਾਲ ਦੀ ਨਾਲ ਸਾਰੇ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਨੂੰ ਦੱਸੋ ਵੀ ਤੁਸੀਂ 1170 AM ਕਿੱਥੇ ਕਿੱਥੇ ਸੁਣ ਰਹੇ ਆ। ਸਾਨੂੰ ਬਹੁਤ ਕਾਲਾਂ ਆਈਆਂ ਅੱਜ ਸਵੇਰੇ ਵੀ, ਕਹਿੰਦੇ ਵੀ ਮੈਂ ਸੈਕਰਾਮੈਂਟੋ ਤੋਂ ਰੌਕਲਿਨ ਜਾ ਰਿਹਾ ਸੀ ਤਾਂ 1170 ਕਲੀਅਰ ਕਾਰਾਂ ਸੁਣ ਰਿਹਾ ਸੀ। ਸਵੇਰੇ ਇੱਕ ਆਪਣੇ ਟਰੱਕਰ ਭਰਾ ਦੀ ਕਾਲ ਆਈ ਸੀ, ਉਹ ਕਹਿੰਦਾ ਵੀ ਮੈਂ ਸਟਾਕਟਨ ਤੋਂ ਮਰਸਡ ਨੂੰ ਜਾ ਰਿਹਾ ਸੀ ਤੇ 1170 ਦੇ ਉੱਤੇ ਸੁਣ ਰਿਹਾ ਸੀ। ਬਹੁਤ ਸਾਰੀਆਂ ਕਾਲਸ ਆ ਰਹੀਆਂ। ਸੋ ਕੱਲ ਨੂੰ ਆਪਾਂ ਇਹ ਜਿਹੜੇ ਆ ਪਹਿਲਾ ਇਨਾਮ ਜਿਹੜਾ ਉਹ ਜਦੋਂ ਕੱਢਾਂਗੇ ਕੱਲ ਨੂੰ 11 ਵਜੇ ਜਿਹੜਾ ਪਹਿਲਾ ਇਨਾਮ ਸਵੇਰੇ ਜਿਹੜਾ ਉਹ ਕੱਢਿਆ ਜਾਣਾ ਆ। ਸੋ ਤੁਹਾਡੇ ਕੋਲ ਹੁਣ 25 ਘੰਟੇ ਹੈਗੇ ਆ, ਜਿੱਥੇ ਜਿੱਥੇ ਵੀ ਤੁਸੀਂ 1170 AM ਸੁਣ ਰਹੇ ਹੈਗੇ ਆ ਤਾਂ ਤੁਸੀਂ ਕਾਲ ਕਰਦੀਆਂ ਪੰਜਾਬੀ ਰੇਡੀਓ USA ਦੇ ਫੋਨ ਨੰਬਰ 408 272 5200 ਦੇ ਉੱਤੇ ਕਾਲ ਕਰਕੇ ਤੇ ਤੁਸੀਂ ਆਪਣਾ ਨਾਮ ਲਿਖਵਾਉਣਾ ਆ। ਤੁਸੀਂ ਦੱਸਣਾ ਆ ਵੀ ਜੇ 1170 ਤੁਹਾਡੇ ਸੁਣ ਰਿਹਾ ਆ, ਤੁਸੀਂ ਕਿੱਥੇ ਸੁਣਦੇ ਹੋ, ਕਿਹੜੇ ਸ਼ਹਿਰ 'ਚ ਸੁਣ ਰਹੇ ਹੋ, ਤੇ ਆਪਣਾ ਨਾਮ ਲਿਖਾਓ। ਤੇ ਕੱਲ ਨੂੰ ਪਹਿਲਾ ਇਨਾਮ ਜਿਹੜਾ ਕੱਢਿਆ ਜਾਣਾ ਤੇ ਆਉਂਦੇ ਵੀਕ ਦੇ ਵਿੱਚ ਫਿਰ ਐਵਰੀ ਅਦਰ ਡੇ, ਮੰਡੇ ਨੂੰ, ਵੈਡਨਸਡੇ ਨੂੰ, ਫਰਾਈਡੇ ਨੂੰ ਇਦਾਂ ਜਿਹੜੇ ਇਨਾਮ ਆ ਉਹ ਕੱਢੇ ਜਾਣਗੇ। ਸੋ ਇਹ ਵਿਸਾਖੀ ਦੇ ਸੰਬੰਧ ਦੇ ਵਿੱਚ ਵਿਸ਼ੇਸ਼ ਲੱਕੀ ਡਰਾਅ ਪੰਜਾਬੀ ਰੇਡੀਓ USA ਦੇ ਦੁਆਰਾ ਜਿਹੜੇ ਉਹ ਕੱਢੇ ਜਾ ਰਹੇ ਆ। ਸੋ ਹੁਮਾ ਕੇ ਇਸ ਦੇ ਵਿੱਚ ਤੁਸੀਂ ਜਿਹੜਾ ਉਹ ਸ਼ਿਰਕਤ ਕਰੋ, ਵੱਧ ਚੜ ਕੇ ਜਿਹੜਾ ਇਸ ਦੇ ਵਿੱਚ ਤੁਸੀਂ ਹਿੱਸਾ ਲਓ ਤੇ ਬਹੁਤ ਹੀ ਵਧੀਆ ਵਧੀਆ ਜਿਹੜੇ ਤੁਹਾਨੂੰ ਇਨਾਮ ਆ ਉਹ ਵੀ ਮਿਲਣਗੇ ਤੇ ਇੱਕ ਵੱਡਾ ਡਰਾਅ ਵੀ ਜਿਹੜਾ ਇਵੈਂਚੁਅਲੀ ਕੱਢਿਆ ਜਾਊਗਾ। ਸੋ ਸਾਡੇ ਕੋਲ ਆਲਰੇਡੀ ਦਰਜਨਾਂ ਹੀ ਜਿਹੜੇ ਨਾਮ ਆ ਉਹ ਪਹੁੰਚ ਰਹੇ ਆ। ਮੈਂ ਦੇਖ ਰਿਹਾ ਵੀ ਲਗਾਤਾਰ ਜਿਹੜੀਆਂ ਹੁਣ ਕਾਲਸ ਆ ਉਹ ਆ ਰਹੀਆਂ ਆ ਤੇ ਤੁਸੀਂ ਕਾਲ ਕਰਕੇ ਜਿਹੜਾ ਦੱਸਣਾ, ਬਸ ਹੋਲਡ ਤੇ ਬਣੇ ਰਹੋ, ਤੁਹਾਡੇ ਤੋਂ ਜਿਹੜੀ ਇਨਫੋਰਮੇਸ਼ਨ ਆ ਉਹ ਲਈ ਜਾਂਦੀ ਆ ਤਾਂ ਜੋ ਤੁਸੀਂ ਆਪਣੇ ਨਾਮ ਜਿਹੜੇ ਉਹ ਤੁਸੀਂ ਲਿਖਵਾ ਸਕੋ। ਬਹੁਤ ਵਾਰ ਸਾਨੂੰ ਜਿਹੜੇ, ਕਿਉਂਕਿ ਪੰਜਾਬੀ ਰੇਡੀਓ USA ਦੇ ਰਾਈਟ ਨਾਓ 14 AM ਤੇ FM ਸਟੇਸ਼ਨਸ ਹੈਗੇ ਆ ਕੈਲੀਫੋਰਨੀਆ 'ਚ, ਨਾਲ ਦੀ ਨਾਲ ਤੁਸੀਂ ਸਾਨੂੰ ਇੰਟਰਨੈਟ ਦੇ ਉੱਤੇ ਪੂਰੀ ਦੁਨੀਆ 'ਚ ਸੁਣਦੇ ਆ, ਬਹੁਤ ਕਾਲਾਂ ਦੂਰੋਂ ਵੀ ਆਉਂਦੀਆਂ। ਸੋ ਹੁਣ ਜਿਹੜਾ ਆ ਅਸੀਂ 2 ਹਫ਼ਤੇ ਲਈ ਜਿਹੜਾ ਇਹ ਡਰਾਅ ਹੈਗੇ ਆ ਅਵਾਰਡ ਆ ਇਹ 1170 ਦੇ ਕੱਢ ਰਹੇ ਆ। ਉਹ ਤੋਂ ਬਾਅਦ ਫਿਰ ਜਿਹੜੇ ਬਾਕੀ ਸਟੇਸ਼ਨ ਜਿਹੜੇ ਆ ਬਾਰ-ਬਾਰ ਆਪਾਂ ਹੋਰ ਏਰੀਏ ਦੇ ਵੀ ਕਰਾਂਗੇ ਜੀ। ਤੇ ਹੁਣ ਲੈਂਦੇ ਆ ਜੀ ਇਜਾਜ਼ਤ ਤੇ ਕਾਲਸ ਵੀ ਚੱਕ ਲਈਏ, ਨਾਮ ਵੀ ਲਿਖ ਲਈਏ ਤੇ ਇੱਕ ਵਾਰੀ ਜਿਹੜਾ ਨਾਂ ਲਿਖਾ ਦੇਣਾ ਤੇ ਤੁਸੀਂ ਫਿਰ ਨਾਮ ਤੇ ਨੰਬਰ ਜਿਹੜਾ ਉਹ ਲਿਖਵਾ ਦਿਓ ਆਪਣਾ। ਧੰਨਵਾਦ ਜੀ ਸਭ ਨੂੰ, ਮਿਹਰਬਾਨੀ, ਸਤਿ ਸ੍ਰੀ ਅਕਾਲ।